ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤੇ ਪੰਜਾਬੀ ਟੀਵੀ ਵੇਖ ਰਹੇ ਮਾਣਯੋਗ ਵਿਊਅਰਸ ਦਾ ਨਿੱਘਾ ਜੀ ਆਪ ਦੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਵਿੱਚ। ਪੰਜਾਬੀ ਟੈਕ ਟਾਕ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹਾਂ, ਹਮੇਸ਼ਾ ਹੀ ਟੈਕਨੋਲੋਜੀ ਦੀ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਲੈ ਕੇ ਸਾਡੇ ਅੱਜ ਦੇ ਇਸ ਟੈਕਨੋਲੋਜੀ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕਿਆਣਾ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸੋ ਵੱਖ-ਵੱਖ ਘਟਨਾਕ੍ਰਮ ਵਾਪਰਦੇ ਆ ਟੈਕਨੋਲੋਜੀ ਦੇ ਨਾਲ, ਉਹ ਕਿਸ ਤਰੀਕੇ ਨਾਲ ਜੁੜੇ ਹੁੰਦੇ ਆ ਜਾਂ ਕਿੱਦਾਂ ਉਹਨਾਂ ਦਾ ਅਸਰ ਹੁੰਦਾ ਆ, ਉਸ ਦੇ ਉੱਤੇ ਵੀ ਆਪਾਂ ਜਿਹੜੀ ਉਹ ਚਰਚਾ ਕਰਦੇ ਰਹਿੰਦੇ ਆ। ਇੱਥੋਂ ਦਾ ਚਾਹੇ ਪੋਲੀਟੀਕਲ ਮਾਹੌਲ ਹੋਵੇ ਜਾਂ ਕਿਸੇ ਹੋਰ ਪਾਸੇ ਦੁਨੀਆ ਭਰ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ ਆ। ਟੈਕਨੋਲੋਜੀ ਅੱਜ ਕੱਲ੍ਹ ਹਰ ਇੱਕ ਚੀਜ਼ ਦੇ ਉੱਤੇ ਕੋਈ ਨਾ ਕੋਈ ਆਪਣੀ ਛਾਪ ਛੱਡ ਕੇ ਜਾਂਦੀ ਆ, ਚਾਹੇ ਉਹ ਸੋਸ਼ਲ ਮੀਡੀਆ ਦੇ ਰੂਪ 'ਚ ਹੋਵੇ ਤੇ ਚਾਹੇ ਫੋਟੋ ਵੀਡੀਓ ਦੇ ਰੂਪ ਦੇ ਵਿੱਚ ਜਿਹੜੀ ਉਹ ਹੋਵੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਇਤਿਹਾਸਿਕ ਘਟਨਾਵਾਂ ਨੂੰ ਆਪਣੇ ਵਿੱਚ ਕੈਦ ਜਿਹੜੀ ਉਹ ਕਰ ਲੈਂਦੀ ਆ ਤੇ ਸਾਰਿਆਂ ਦੇ ਸਨਮੁਖ ਜਿਹੜੀ ਉਹ ਕਰਦੀ ਰਹਿੰਦੀ ਆ। ਹਰਵਿੰਦਰ, ਉਹ ਤਾਂ ਆਪਣਾ ਦੇਖੋ ਟੈਕਨੋਲੋਜੀ ਦਾ ਸ਼ੋਅ ਆ, ਪਰ ਜੋ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵਾਪਰਿਆ, ਅੱਜ ਆਪਾਂ ਉਸ ਨੂੰ ਟੈਕਨੋਲੋਜੀ ਦੇ ਐਂਗਲ ਤੋਂ ਵੀ ਥੋੜ੍ਹਾ ਜਿਹਾ ਦੇਖਣ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਵੀ ਗਾਹੇ ਬਗਾਹੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ, ਟੈਕਨੋਲੋਜੀ ਦਾ, ਇਹ ਸਾਰੀਆਂ ਚੀਜ਼ਾਂ ਨੂੰ ਮੋਹਰੇ ਰੱਖਣ ਦੇ ਵਿੱਚ ਇੱਕ ਅਹਿਮ ਰੋਲ ਸੀਗਾ, ਜਿਹਦੇ ਕਰਕੇ ਕੱਲ ਜੋ ਆਪਾਂ ਦੇਖਿਆ ਵੀ ਸੁਖਬੀਰ ਬਾਦਲ ਤੇ ਨਾਲ ਜੋ ਉਹਨਾਂ ਦੇ ਸਾਥੀ ਆ, ਹੋਰ ਜਿਹੜੇ ਬਹੁਤ ਸਾਰੇ ਲੋਕ ਆ, ਉਹਨਾਂ ਨੂੰ ਜਿਹੜੇ ਉਹ ਆਦੇਸ਼, ਉਹਨਾਂ ਸਵਾਲਾਂ ਦਾ, ਕਰੜੀਆਂ ਚੀਜ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਹੈ। ਜੀ, ਤੁਹਾਡੀ ਗੱਲ ਠੀਕ ਹੈ ਰਾਜਕਨਵੀਰ ਸਿੰਘ। ਜਿੱਦਾਂ ਤੁਸੀਂ ਗੱਲ ਕੀਤੀ ਕਿ ਚਲੋ ਟੌਪਿਕ ਥੋੜਾ ਧਾਰਮਿਕ ਆ, ਉਹਦੇ ਬਾਰੇ ਗੱਲਾਂ ਬਾਤਾਂ ਮੀਡੀਆ ਵਿੱਚ ਚੱਲ ਰਹੀਆਂ, ਪਰ ਟੈਕਨੋਲੋਜੀ ਦਾ ਰੋਲ ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਉਹਦੇ ਵਿੱਚ ਉਹਨੇ ਅਦਾ ਕੀਤਾ। ਮੈਂ ਗੱਲ ਇੱਥੇ ਸ਼ੁਰੂ ਕਰਦਾ ਕਿ ਕੁਝ ਸਮਾਂ ਪਹਿਲਾਂ, ਅੱਜ ਤੋਂ ਤਕਰੀਬਨ 10-11 ਸਾਲ ਪੁਰਾਣੀ ਗੱਲ ਹੋਊਗੀ, ਉਹਦੇ ਵਿੱਚ ਜਿਹੜੇ ਵੱਡੇ ਬਾਦਲ ਹੈਗੇ ਸੀ ਉਹ ਕਹਿੰਦੇ ਸੀ ਕਿ ਉਹਨਾਂ ਨੇ ਇੱਕ ਪਬਲਿਕ ਉਸ ਟਾਈਮ ਦੇ ਉੱਤੇ ਸ਼ਾਇਦ ਉਹ ਪਬਲਿਕ ਡਿਸਕੋਰਸ ਉਸ ਟਾਈਮ ਦੇ ਉੱਤੇ ਸੰਗਤ ਦਰਸ਼ਨ ਦਾ ਨਾਮ ਦਿੰਦੇ ਹੁੰਦੇ ਸੀ। ਉਹਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਯਾਰ ਜੇ ਤੁਸੀਂ ਕੁਛ ਉੱਤੇ ਥੱਲੇ ਦੇਣੇ ਤੇ ਏਦਾਂ ਕਰੋ, ਏਦਾਂ ਸਾਹਮਣੇ ਨਾ ਜਾਇਆ ਕਰੋ। ਅੱਜ ਕੱਲ੍ਹ ਲੋਕੀ ਫੋਟੋਆਂ ਬਣਾ ਲੈਂਦੇ ਆ, ਬੜੀ ਹਾਸੇ ਵਾਲੀ ਲੱਗੀ ਸੀ, ਪਰ ਗੱਲ ਨਿੱਕੀ ਜਿਹੀ ਆ। ਪਰ ਗੱਲ ਇਹ ਆ ਕਿ ਇੱਕ ਤਰ੍ਹਾਂ ਦੀ ਪੋਲੀਟਿਕਸ ਜਿਹੜੀ 2000 ਤੋਂ ਪਹਿਲਾਂ ਹੁੰਦੀ ਸੀ ਵਰਸਸ ਜਿਹੜੀ ਪੋਲੀਟਿਕਸ 2000 ਇੰਟਰਨੈਟ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਸੋ ਉਹਦੇ ਵਿੱਚ ਅਸੀਂ ਇਹ ਦੇਖਿਆ ਕਿ 2000 ਦੇ ਦਹਾਕੇ ਦੇ ਵਿੱਚ ਜਿਹੜੀ ਲੀਡਰਸ਼ਿਪ ਬਦਲਾਅ ਕਾਫੀ ਆਇਆ ਜੀ। ਇੰਡੀਆ ਦੇ ਤੌਰ ਦੇ ਉੱਤੇ ਦੇਖ ਲਓ, ਭਾਵੇਂ ਅਮਰੀਕਾ ਦੇ ਵਿੱਚ ਦੇਖ ਲਓ ਜਾਂ ਵਰਲਡ ਲੈਵਲ ਤੇ। ਸੋ ਜਿਹੜੇ ਤਾਂ ਲੋਕ ਜਿਨ੍ਹਾਂ ਨੇ ਟੈਕਨੋਲੋਜੀ ਨੂੰ ਐਮਬਰੇਸ ਕੀਤਾ, ਉਹ ਤਾਂ ਲੋਕ ਚੱਲਦੇ ਰਹੇ, ਪਰ ਇਹੋ ਜਿਹੇ ਪੋਲੀਟੀਸ਼ੀਅਨਾਂ ਦੀ ਗਿਣਤੀ ਕੰਪੈਰੀਟਿਵਲੀ ਘੱਟ ਸੀ। ਪਰ ਜਿਹਨੇ 2000 ਤੋਂ ਬਾਅਦ ਇਮੀਡੀਏਟਲੀ ਜਿਹੜੇ ਯੂਥ ਜਾਂ ਮਿਲੇਨੀਅਲ ਜਿਹੜੇ ਪੋਲੀਟੀਸ਼ੀਅਨ ਸੀ ਉਹ ਸਾਹਮਣੇ ਭਾਰੀ ਗਿਣਤੀ ਵਿੱਚ ਆਏ, ਤੇ ਜਿਹੜੇ ਰੈਲੇਵੈਂਸ, ਜਿਹੜੇ ਪੁਰਾਣੇ ਤਰੀਕੇ ਦੀ ਪੋਲੀਟਿਕਸ ਕਰਦੇ ਸੀ, ਇੱਧਰ ਹੋਰ ਉੱਥੇ ਜਾ ਕੇ ਕੋਈ ਹੋਰ ਗੱਲ ਕਹਿ ਦਿੱਤੀ, ਚੌਥੀ ਜਗ੍ਹਾ ਤੇ ਕੋਈ ਹੋਰ ਗੱਲ ਕਹਿ ਦਿੱਤੀ ਹੈ ਨਾ, ਕਿਉਂਕਿ ਆਪਸ ਚ ਲੋਕਾਂ ਦਾ ਲਿੰਕ ਨਹੀਂ ਸੀ ਹੁੰਦਾ, ਬਹੁਤ ਛੇਤੀ ਫੇਡ ਇੰਟਰਨੈਟ ਦੇ ਉੱਤੇ ਕਰਕੇ। ਇਹਨਾਂ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਜਾ ਕਿ ਜਿਹੜੀ ਹੁਣ ਮੌਜੂਦਾ ਸਰਕਾਰ ਵੀ ਬਣੀ ਆ, ਇਹਦੇ ਵਿੱਚ ਵੀ ਇੰਟਰਨੈਟ ਦਾ ਕਾਫੀ ਜ਼ੋਰ ਰਿਹਾ, ਸੋਸ਼ਲ ਮੀਡੀਆ ਉੱਤੇ ਕਾਫੀ ਇਹਦਾ ਜਿਹੜਾ ਪ੍ਰਭਾਵ ਆ ਉੱਥੇ ਤੋਂ ਇਹ ਸਰਕਾਰ ਜਿਹੜੀ ਆ ਬਣੀ ਆਮ ਆਦਮੀ ਪਾਰਟੀ। ਚਲੋ ਮੈਂ ਨਹੀਂ ਕਹਿੰਦਾ ਜਿਹੜੇ ਮੌਜੂਦਾ ਮੁੱਦੇ ਹੈਗੇ ਆ, ਜਿਹੜੇ ਨਾ ਖੁਸ਼ ਲੋਕ ਸੀ, ਐਂਟੀ ਫੈਕਟਰ ਵਗੈਰਾ, ਉਹ ਤਾਂ ਸਾਰੀ ਚੀਜ਼ਾਂ ਹੈਗੀਆਂ ਹੀ ਆ, ਪਰ ਸੋਸ਼ਲ ਮੀਡੀਆ ਨੇ ਇੱਕ ਵੱਡਾ ਬਦਲਾਅ ਕੀਤਾ। ਹੁਣ ਜੱਜਮੈਂਟ ਦੀ ਜਿਹੜੀ ਤੁਸੀਂ ਗੱਲ ਕਰਦੇ ਉਹਦੇ ਉੱਤੇ ਇਨਫੋਰਮੇਸ਼ਨ ਜਿਹੜੀ ਆ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਣ ਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਦਾ। ਸਹੀ ਗੱਲ। ਸੋ ਉਹਦੇ ਵਿੱਚ ਅਸੀਂ ਬਾਰ-ਬਾਰ ਘਟਨਾਵਾਂ ਦੇਖੀਆਂ ਹਨਾ। 2007 ਦੇ ਵਿੱਚ ਜਿਹੜੀ
ਸੌਦਾ ਸਾਦੀ ਮਾਫੀਆ ਵਾਲੀ ਗੱਲ, ਉਹਦਾ ਵੀ ਜਿਹੜਾ ਜ਼ਿਆਦਾਤਰ ਹੁੰਦਾ ਉਹਦੇ ਮੀਡੀਆ ਵਿੱਚ ਹੀ ਰਿਹਾ ਸੀ, ਜਿਹੜਾ ਟ੍ਰੈਡੀਸ਼ਨਲ ਮੀਡੀਆ ਖਾਸ ਤੌਰ ਦੇ ਉੱਤੇ ਮੀਡੀਆ ਨੂੰ ਕੰਟਰੋਲ ਕਰਨ ਦੀ ਵੀ ਗੱਲ, ਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਕੇਬਲ ਨੈਟਵਰਕ ਸੀ ਉਹ ਕਾਫੀ ਗਵਰਨਮੈਂਟ ਕੰਟਰੋਲ ਸੀ ਉਸ ਟਾਈਮ। ਉਹ ਜਿਹੜਾ ਨੈਰੇਟਿਵ ਵੀ ਉੱਥੇ ਕਾਫੀ ਹੱਦ ਤੱਕ ਸੈੱਟ ਹੋਇਆ 2010-11 ਤੱਕ ਵੀ ਉਹ ਸਰਕਾਰ ਪੱਖੀ ਰਿਹਾ ਹੈ ਨਾ। ਸੋ ਐਡੀ ਵੱਡੀ ਗੱਲ ਹੋਣ ਦੇ ਬਾਵਜੂਦ, ਸਭ ਕੁਝ ਹੋਣ ਦੇ ਬਾਵਜੂਦ ਵੀ 2012 ਦੇ ਵਿੱਚ ਦੁਬਾਰਾ ਗਵਰਨਮੈਂਟ ਬਣ ਜਾਂਦੀ ਹੈ ਨਾ। ਸੋ ਉਹਦੇ ਵਿੱਚ ਚਲੋ ਹੋਰ ਵੀ ਕਈ ਰਾਹ ਹੋਣਗੇ, ਪਰ ਉਦੋਂ ਤੱਕ ਜਿਹੜਾ ਮੀਡੀਆ ਕੰਟਰੋਲ ਨਹੀਂ ਰਿਹਾ। ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਪੋਲੀਟੀਕਲ ਸੀਨ ਆ, ਉਹਦੇ ਵਿੱਚ ਮਨਪ੍ਰੀਤ ਬਾਦਲ ਦੀ ਜਿਹੜੀ ਪਾਰਟੀ ਆਉਂਦੀ ਆ, ਉਹਦੇ ਵਿੱਚ ਵੀ ਸੋਸ਼ਲ ਮੀਡੀਆ ਦਾ ਪਹਿਲੀ ਵਾਰ ਖੁੱਲ੍ਹ ਕੇ ਵਰਤੋਂ ਹੋਈ ਆ ਉਸ ਪਾਰਟੀ ਦੀ ਪੀਪੀਪੀ ਦੇ ਵੇਲੇ। ਉਹ ਤੋਂ ਭਗਵੰਤ ਮਾਨ ਨਹੀਂ ਆਏ, ਫਿਰ ਆਮ ਆਦਮੀ ਪਾਰਟੀ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਦੇ ਵਿੱਚ ਇੰਡੀਆ ਲੈਵਲ ਦੇ ਉੱਤੇ ਵੀ ਸੋਸ਼ਲ ਮੀਡੀਆ ਦਾ ਰਚ ਕੇ ਪ੍ਰਯੋਗ ਜਿਹੜਾ ਉਹ ਕੀਤਾ ਗਿਆ। ਠੀਕ ਹੈ, ਉਸ ਹੱਦ ਤੱਕ ਉਸ ਟਾਈਮ ਤੇ ਮੈਂ ਵੀ ਕਹਿ ਸਕਦਾ ਕੁਝ ਹੱਦ ਤੱਕ ਜਿਹੜੀ ਗੱਲਾਂ ਬਾਤਾਂ ਸੀ ਕਾਫੀ ਔਰਗਨਾਈਜ਼ ਸੀ। ਸੋਸ਼ਲ ਮੀਡੀਆ ਉੱਤੇ ਜਿਹੜਾ ਜ਼ਿਆਦਾ ਜ਼ੋਰ ਲਾ ਗਿਆ ਗੱਲ ਨੂੰ ਇਸੇ ਤੱਕ ਪਹੁੰਚਾ ਜਾਂਦਾ ਰਿਹਾ ਨਾ। ਜੇ ਗਵਰਨਮੈਂਟ ਸੈਂਸਰਸ਼ਿਪ ਹੁੰਦੀ ਸੀ, ਪਰ ਇੰਨੀ ਜ਼ਿਆਦਾ ਨਹੀਂ ਸੀ ਹੁੰਦੀ ਜਿੰਨੀ ਅੱਜ 10 ਸਾਲ ਬਾਅਦ ਅਸੀਂ ਦੇਖ ਰਹੇ ਹਾਂ। ਸੋ ਉਹਦੇ ਵਿੱਚ ਜਿਹੜੀਆਂ, ਕਿਉਂਕਿ ਇੱਕ ਜਗ੍ਹਾ ਤੋਂ ਫਿਰ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਹੋਣ ਕਰਕੇ 2015 ਦੇ ਵਿੱਚ ਬਰਗਾੜੀ ਦਾ ਕਾਂਡ ਹੁੰਦਾ ਹੈ, ਸਿੱਖਾਂ ਦਾ ਕਤਲ ਹੁੰਦਾ। ਈਵਨ ਮੈਂ ਤੋਂ ਵੀ ਪਹਿਲਾਂ ਦੱਸਦਾ ਕਿ 2011 ਵਿੱਚ ਜਸਪਾਲ ਸਿੰਘ ਗੁਰਦਾਸਪੁਰ ਦਾ ਕਤਲ ਹੁੰਦਾ, ਤੇ ਉਹਦੀ ਵੀ ਜਿਹੜੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਜਾਣਕਾਰੀ ਕਾਫੀ ਮਿਲ ਜਾਂਦੀ ਆ, ਜਾਂ ਲਾਈਵ ਉਹ ਦੇਖਿਆ ਸੀ। ਤੇ ਪਰ ਉਹ ਫਿਰ ਵੀ ਜਿਹੜਾ ਨੈਰੇਟਿਵ ਕਾਫੀ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਰਹੇ, ਭਾਵੇਂ ਉਦੋਂ ਦੇ ਜਥੇਦਾਰਾਂ ਦੇ ਥਰੂ ਜਾਂ ਡੈਮੋਕ੍ਰੈਟਿਕ ਸਾਹਿਬ ਦੇ ਥਰੂ, ਧੰਮੇ ਹੋਣਾ ਦੇ ਥਰੂ, ਹੈ ਨਾ, ਹਰਨਾਮ ਸਿੰਘ ਧੰਮਾ ਹੋਣਾ ਦੇ ਥਰੂ। ਤੇ ਉਸ ਤੋਂ ਬਾਅਦ 2000 ਤੇ ਉਸ ਤੋਂ ਬਾਅਦ ਜਦੋਂ 2015 ਦਾ ਘਟਨਾਕ੍ਰਮ ਹੁੰਦਾ, ਉਦੋਂ ਤੱਕ ਜਿਹੜਾ ਸੋਸ਼ਲ ਮੀਡੀਆ ਦਾ ਪ੍ਰਸਾਰ ਕਾਫੀ ਜ਼ਿਆਦਾ ਹੋ ਗਿਆ ਸੀ। ਇੰਟਰਨੈਟ ਦਾ ਜਿਹੜਾ ਰਿਲਾਇੰਸ ਤੇ ਏਅਰਟੈਲ ਦੇ ਜਿਹੜੇ ਇੰਟਰਨੈਟ ਪਲਾਨਸ ਆ, ਲੋਕਾਂ ਦੇ ਘਰ ਘਰ ਵਿੱਚ ਪਹੁੰਚ ਗਏ ਸੀ। ਮੋਬਾਈਲ ਜਿਹੜੇ ਹੈਗੇ ਸੀ, ਹਾਈ ਸਪੀਡ ਇੰਟਰਨੈਟ ਹੋਣ ਕਰਕੇ ਉਹ ਵੀ ਲੋਕਾਂ ਦੇ ਹੱਥ ਵਿੱਚ ਹੈਗੇ ਸੀ। ਸੋ ਜਿਹੜਾ 2015 ਦਾ ਘਟਨਾਕ੍ਰਮ ਸੀ ਉਹ ਬੜਾ ਹੀ ਡਿਫਰੈਂਟ ਸੀ 2007 ਦੇ ਇਵੈਂਟ ਦੇ ਨਾਲ, ਕਿਉਂਕਿ 2007 ਦੇ ਵਿੱਚ ਵੀ ਜਿਹੜਾ ਪੰਜਾਬ ਉਹਦੇ ਵਿੱਚ ਵੀ ਪੰਜਾਬ ਜਿਹੜਾ ਉਹਦੇ ਵਿੱਚ ਕਰਫਿਊ ਵਗੈਰਾ ਵਾਲੀ ਸਿਚੁਏਸ਼ਨਾਂ ਬਣੀਆਂ, ਤਣਾਅਪੂਰਵਕ ਗੱਲਾਂ ਬਾਤਾਂ ਰਹੀਆਂ, ਕਈ ਸਿੱਖਾਂ ਦੀ ਸ਼ਹੀਦੀ ਵੀ ਹੁੰਦੀ ਉਸ ਟਾਈਮ ਦੇ ਉੱਤੇ, ਕਈ ਕੁਛ ਜਿਹੜਾ ਉਸ ਟਾਈਮ ਦੇ ਉੱਤੇ ਰਿਹਾ। ਤੇ 2015 ਤੋਂ ਬਾਅਦ ਅਸੀਂ ਕਹਿ ਸਕਦੇ ਕਿ ਜੋ ਇੰਟਰਨੈਟ ਦੇ ਕਰਕੇ ਲੋਕਾਂ ਨੇ ਲਾਈਵ ਇਨਫੋਰਮੇਸ਼ਨ ਦੇਖੀ, ਉਹਦੇ ਕਰਕੇ ਜਿਹੜੇ ਪੋਲੀਟੀਸ਼ੀਅਨ ਸੀ, ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਜਿਹੜੇ ਸਰਪ੍ਰਸਤ ਸੀ, ਉਹ ਆਪਣਾ ਝੂਠ ਲਗਾ ਨਹੀਂ ਸਕੇ, ਜਿਸ ਟਾਈਮ ਦੇਖਣਾ ਸੀ ਦਾ। ਤੇ ਉਹ ਚੀਜ਼ ਫਿਰ ਲੋਕਾਂ ਨੇ ਭੁੱਲੀ ਨਹੀਂ। ਫਿਰ 2017 ਦੀ ਇਲੈਕਸ਼ਨ ਆਉਂਦੀ, 19 ਦੀ ਇਲੈਕਸ਼ਨ ਆਉਂਦੀ, ਤੋਂ ਬਾਅਦ 22 ਦੀ ਆਉਂਦੀ, 24 ਦੀ ਆਉਂਦੀ ਆ, ਪਰ ਜੋ ਇੰਟਰਨੈਟ ਦੇ ਰਾਹੀਂ ਜੋ ਗੱਲਾਂ ਬਾਤਾਂ ਸਾਡੇ ਸਾਹਮਣੇ ਆਈਆਂ, ਉਹਨੇ ਲੋਕਾਂ ਦੇ ਉੱਤੇ ਡੈਫੀਨੇਟਲੀ ਪ੍ਰਭਾਵ ਛੱਡਿਆ। ਤੇ ਉਹ ਅੱਜ ਜਿਹੜੀਆਂ ਉਹਦਾ ਕਲਮੀਨੇਸ਼ਨ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ, ਉਹ ਜਿਹੜਾ ਕੱਲ ਦਾ ਇਵੈਂਟ ਅਸੀਂ ਦੇਖਿਆ, ਕਾਰਜਕ੍ਰਮ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਚਲੋ ਇੱਕ ਹਿਸਾਬ ਨਾਲ ਵੀ ਕਹਿ ਸਕਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਿਸਾਬ ਨਾਲ ਕਹਿ ਸਕਦੇ ਹਾਂ ਕਿ ਚਲੋ ਇੱਕ ਹਿਸਾਬ ਦੇ ਨਾਲ ਕਨਕਲੂਜਨ ਦੇ ਵੱਲ ਤੁਰੇ। ਚਲੋ ਕਨਕਲੂਡ ਤਾਂ ਨਹੀਂ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਘਟਨਾਕ੍ਰਮ ਹੋਣਗੇ, ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਐਨਾਲਿਸਟ ਹੈਗੇ, ਸਿੱਖ ਐਨਾਲਿਸਟ, ਉਹਨਾਂ ਦੇ ਵਿਊਜ਼ ਵਿਚਾਰ ਅਸੀਂ ਦੇਖਾਂਗੇ, ਪਹਿਲਾਂ ਕੋਈ ਅੰਦਾਜ਼ਾ ਲਾ ਸਕਾਂਗੇ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਟੈਕਨੋਲੋਜੀ ਦਾ ਪ੍ਰਭਾਵ, ਉਹ ਡੈਫੀਨੇਟਲੀ ਆਪਾਂ ਨੂੰ ਮਿਲਿਆ, ਤੇ ਉਹਦਾ ਇੱਕ ਵੱਡਾ ਜਿਹੜਾ ਇਨਫਲੂਐਂਸ ਹੋਇਆ, ਜਿਹੜੀ ਗੱਲ ਅਸੀਂ ਕੱਲ ਦੇਖੀ, ਮੇਰਾ ਇਹ ਮੰਨਣਾ ਜੀ। ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗਾ ਵੀ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਇਆ ਆ। ਜਿੱਦਾਂ ਤੁਸੀਂ ਕਿਹਾ ਵੀ ਅੱਗੇ ਤਾਂ ਗੱਲ ਲੁਕਾ ਹੋ ਜਾਂਦੀ ਸੀ, ਕਿਤੇ ਕੁਛ ਕਹਿ ਕਿਤੇ ਕੁਛ ਕਹਿ, ਪਰ ਹੁਣ ਉਹ ਨਾਲ ਦੇ ਨਾਲ ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ ਜਾਂਦੀਆਂ, ਉਹ ਲੁਕਦੀਆਂ ਨਹੀਂ। ਤੇ ਕਈ ਵਾਰੀ ਸਮਾਂ ਪਾ ਕੇ ਚੀਜ਼ਾਂ ਭੁੱਲ ਜਾਂਦੇ ਆ, ਪਰ ਇਸ ਸੋਸ਼ਲ ਮੀਡੀਆ ਦੀ ਬਦੌਲਤ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੁੜ ਕੇ ਉਹ ਆਪਣੇ ਸਾਹਮਣੇ ਆਉਂਦੀਆਂ ਰਹੀਆਂ, ਜਿਹਦੇ ਕਰਕੇ ਦਬਾਅ ਵੀ ਜਿਹੜਾ ਉਹ ਬਣਿਆ, ਈਮੇਲਾਂ ਦੇ ਚਾਹੇ ਜ਼ਰੀਏ ਹੋਣ, ਚਾਹੇ ਕੁਛ ਹੋਣ, ਚਾਹੇ ਲੋਕਾਂ ਨੇ ਚਿੱਠੀਆਂ ਲਿਖੀਆਂ, ਚਾਹੇ ਕੁਛ ਕੀਤਾ, ਉਹ ਸਾਰੀਆਂ ਚੀਜ਼ਾਂ ਦਾ ਨੋਟਿਸ ਲਿਆ ਜਾਂਦਾ। ਨਾਲੇ ਹੁਣ ਤਾਂ ਹਰਵਿੰਦਰ ਕੋਈ ਉੱਦਾਂ ਵੀ ਕੋਈ ਕੁਛ ਕਹਿੰਦਾ ਆ, ਕੋਈ ਵੀਡੀਓ ਵੀ ਆ ਜਾਂਦੀ ਹੈ ਜਾਂ ਕੁਛ ਵੀ ਹੁੰਦਾ ਆ, ਤੇ ਉਹਨਾਂ ਚੀਜ਼ਾਂ ਦਾ ਨੋਟਿਸ ਲੈ ਲਿਆ ਜਾਂਦਾ, ਤੇ ਉਸ ਤੋਂ ਜਿਹੜਾ ਉਹ ਪਤਾ ਲੱਗ ਜਾਂਦਾ। ਚੰਗੀ ਗੱਲ ਆ। ਤੇ
ਇਹ ਪੂਰੇ ਫੈਸਲੇ ਦੇ ਨਾਲ ਹਰ ਇੱਕ ਦੇ ਆਪੋ ਆਪਣੇ ਤੌਖਲੇ ਨੇ, ਹਰ ਇੱਕ ਆਪਣੇ ਹਿਸਾਬ ਦੇ ਨਾਲ ਸੋਚ ਰਿਹਾ। ਕਈ ਸੋਚ ਰਿਹਾ ਵੀ ਇਸ ਦੇ ਨਾਲ ਜਿਹੜਾ ਅਕਾਲ ਦਾ ਤਖ਼ਤ ਆ, ਸ਼੍ਰੀ ਅਕਾਲ ਤਖ਼ਤ ਸਾਹਿਬ ਆ, ਉਹਦੀ ਜਿਹੜੀ ਮਾਨਤਾ ਜਾਂ ਉਸਦੀ ਜਿਹੜੀ ਇੱਜ਼ਤ ਆ, ਉਹ ਪਹਿਲੋਂ ਤਾਂ ਕਦੀ ਨਹੀਂ ਇੱਦਾਂ ਘੱਟ ਵਾਲੀ ਗੱਲ ਨਹੀਂ ਸੀ, ਪਰ ਉਹਦੇ 'ਤੇ ਜਿਹੜੇ ਬੈਠੇ ਸੀਗੇ ਲੋਕ, ਜੋ ਉੱਥੇ ਆਦੇਸ਼ ਦਿੰਦੇ ਸੀ ਜਾਂ ਜੋ ਹੁਕਮਨਾਮੇ ਜਾਰੀ ਕਰਦੇ ਸੀਗੇ, ਉਹਨਾਂ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਬੜੇ ਸਵਾਲ ਹੁੰਦੇ ਸੀਗੇ। ਪਰ ਮੈਨੂੰ ਲੱਗਦਾ ਇੱਦਾਂ ਦੇ ਫੈਸਲੇ ਦੇ ਨਾਲ ਜਾਂ ਇੱਦਾਂ ਦੀ ਗੱਲ ਦੇ ਨਾਲ ਅਜੇ ਗੱਲ ਬਿਲਕੁਲ ਤਾਜ਼ਾ ਆ, ਕੱਲ੍ਹ ਹੀ ਇਹ ਸਾਰਾ ਕੁਛ ਵਾਪਰਿਆ ਆ। ਅਜੇ ਲੋਕ ਸੌਂ ਕੇ ਉੱਠਣਗੇ ਤਾਂ ਫਿਰ ਹੋਰ ਚੀਜ਼ਾਂ, ਹੋਰ ਤਰ੍ਹਾਂ ਦੇ ਰਿਐਕਸ਼ਨ ਆਉਣਗੇ। ਪਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਲੱਗ ਰਿਹਾ ਵੀ ਹਾਂ, ਇਹ ਵਧੀਆ ਚੀਜ਼ ਜਿਹੜੀ ਕਿਤੇ ਨਾ ਕਿਤੇ ਜਿਹੜੀ ਇਹ ਵਾਪਰੀ ਆ। ਚਿਰ ਤੋਂ ਜਿਹੜੀ ਇਸ ਦੀ ਦਰਕਾਰ ਸੀ, ਇਸ ਦੀ ਜਿਹੜੀ ਉਹ ਉਡੀਕ ਜਿਹੜੀ ਉਹ ਜ਼ਰੂਰ ਸੀਗੀ। ਇੱਕ ਵਾਰ ਅੱਜ-ਕੱਲ੍ਹ ਇੱਕ ਚੀਜ਼ ਇਹਦੇ 'ਚ ਮੈਂ ਹੋਰ ਐਡ ਕਰਨਾ, ਆਪਾਂ ਬਾਰ-ਬਾਰ ਉਹਦੇ ਵਿੱਚ ਕਹਿੰਦੇ ਹਾਂ, ਸੋਸ਼ਲ ਮੀਡੀਆ ਟੈਕਨੋਲੋਜੀ ਦੇ ਉੱਤੇ ਰਿਲਾਇੰਸ ਤਾਂ ਠੀਕ ਆ, ਪਰ ਓਵਰ ਰਿਲਾਇੰਸ ਬਹੁਤ ਮਾੜੀ ਆ। ਇਹ ਥੋੜ੍ਹਾ ਜਿਹਾ ਫਰਕ ਸਮਝਿਓ। ਓਵਰ ਰਿਲਾਇੰਸ ਦੇ ਵਿੱਚ ਇਹ ਹੈ ਕਿ ਜਿੱਦਾਂ ਮੈਂ ਪਹਿਲਾਂ ਆਪਣੀ ਗੱਲ ਵਿੱਚ ਸ਼ੋਈ ਸੀ ਗੱਲ ਕਿ ਗਵਰਨਮੈਂਟਸ ਦਾ ਕੰਟਰੋਲ ਤੇ ਕਿਹੜਾ ਕੰਟੈਂਟ ਮੋਡਰੇਟ ਕਰਨਾ, ਕਿਹੜਾ ਕੰਟੈਂਟ ਪ੍ਰੋਪਗੇਟ ਕਰਨਾ, ਵਾਇਰਲ ਕਰਨਾ, ਉਹ ਕਾਫੀ ਹੱਦ ਅੱਜ ਦੇ ਟਾਈਮ ਦੇ ਵਿੱਚ ਸਰਕਾਰਾਂ ਦੇ ਹੱਥ ਵਿੱਚ ਕੰਟਰੋਲ 'ਚ ਆ, ਬਿਲਕੁਲ ਕੰਟਰੋਲਡ ਨਾ। ਉਹਦੇ ਵਿੱਚ ਕਾਫੀ ਜੇ ਤੁਸੀਂ ਵੇਖੋਗੇ ਐਵੇਂ ਕੋਈ ਬੇਫਜ਼ੂਲੀ ਜੀ ਗੱਲ ਹੋਊਗੀ ਤੇ ਉਹਦੇ ਲੱਖਾਂ ਵਿਊ ਹੋਣਗੇ, ਤੇ ਕੋਈ ਬੜੀ ਫਤਿਹ ਦੀ ਗੱਲ ਹੋਏ ਤੇ ਉਹਦੇ 200-400 ਵਿਊ ਨਹੀਂ ਹੋਣਗੇ, ਹੈਨਾ। ਸੋ ਇਹ ਜਿਹੜੀ ਚੀਜ਼ਾਂ ਹੈਗੀਆਂ ਵਾ, ਇਹਦੇ ਵਿੱਚ ਧਿਆਨ ਰੱਖਣ ਦੀ ਲੋੜ ਆ ਕਿ ਜੋ ਸਭ ਕੁਝ ਸੋਸ਼ਲ ਮੀਡੀਆ ਤੇ ਦਿਖਦਾ ਜਾਂ ਦਿਖਾਇਆ ਜਾਂਦਾ ਜਾਂ ਪ੍ਰਭਾਵਿਤ ਹੋ ਕੇ ਲੋਕੀ ਕਦਮ ਚੱਕਦੇ, ਉਹਦੇ ਪਿੱਛੇ ਵੀ ਕਈ ਕੁਛ ਚੱਲ ਰਿਹਾ ਹੁੰਦਾ ਵਾ। ਸੋ ਇਹਨੂੰ ਵੀ ਧਿਆਨ ਨਾਲ ਜਿਹੜੀ ਇਹ ਚੀਜ਼ ਸਮਝਣ ਦੀ ਲੋੜ ਆ। ਉਹਦਾ ਹੱਲ ਇਹੀ ਆ ਕਿ ਜਿਹੜੇ ਰਿਲਾਇਬਲ ਲੋਕ ਹੈਗੇ, ਜਿਹੜੇ ਤੁਹਾਨੂੰ ਲੱਗਦੇ ਆ, ਕਿਉਂਕਿ ਸ਼ੁਰੂ ਤੋਂ ਹੀ ਹੁੰਦਾ ਕਿ ਜਿਹੜੀ ਲੀਡਰਸ਼ਿਪ ਉਹਦੀ ਕ੍ਰੈਡੀਬਿਲਿਟੀ ਉਹ ਬੰਦਿਆਂ ਦੇ ਉੱਪਰ ਵੀ ਆ, ਪ੍ਰੋਸੈਸ ਤੇ ਬੰਦਿਆਂ ਦੋਵਾਂ ਉੱਪਰ ਰਹਿੰਦੀ ਆ। ਤੇ ਜਿਹੜੇ ਉਸ ਪ੍ਰੋਸੈਸ ਦੇ ਵਿੱਚੋਂ ਜਿਹੜੇ ਧਾਰਮਿਕ ਪ੍ਰੋਸੈਸ ਆ ਉਹਦੇ ਵਿੱਚੋਂ ਨਿਕਲੇ ਹੋਣਗੇ ਨਾ ਲੋਕ, ਤਾਂ ਜਿਹੜੇ ਲੋਕ ਦੇ ਉੱਤੇ ਤੁਹਾਨੂੰ ਟਰਸਟ ਆ, ਜਿਹੜੇ ਉਹਨਾਂ ਦਾ ਪੁਰਾਣਾ ਕੰਡਕਟ ਆ, ਜੋ ਸਹੀ ਕੀਤਾ ਪਹਿਲਾਂ, ਜੋ ਆਪਣੇ ਜਿੰਨਾ ਕੁਛ ਪ੍ਰੂਵ ਕੀਤਾ ਪਿਛਲੀ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਜਿਹੜੇ ਸੁਝਾਅ ਸੋਸ਼ਲ ਮੀਡੀਆ ਤੇ ਜ਼ਰੂਰ ਦੇਖੋ, ਉਹਨਾਂ ਨੂੰ ਐਨਾਲਾਈਜ਼ ਕਰੋ। ਤੇ ਦੂਸਰੀ ਚੀਜ਼ ਹੈ ਕਿ ਵੱਖੋ ਵੱਖਰੇ ਜਿਹੜੇ ਵਿਚਾਰ ਉਹਨਾਂ ਨੂੰ ਦੇਖੋ, ਇੱਕ ਹੀ ਤਰ੍ਹਾਂ ਦੇ ਲੋਕਾਂ ਦੇ ਜਾਂ ਇੱਕ ਜਥੇਬੰਦੀ ਦੇ ਵਿਚਾਰ ਤੁਸੀਂ ਨਾ ਦੇਖੋ। ਸੋ ਉਹਦੇ ਨਾਲ ਤੁਹਾਡੇ ਅੱਗੇ ਚੀਜ਼ਾਂ ਨੂੰ ਸੋਚਣ ਦਾ ਪਰਸਪੈਕਟਿਵ ਜਿਹੜਾ ਨਜ਼ਰੀਆ ਉਹ ਵੀ ਵੱਧਦਾ ਵਾ, ਤੇ ਚੀਜ਼ਾਂ ਦੀ ਜਿਹੜੀ ਉਹ ਸਮਝ ਆ ਵਧੀਆ ਤਰੀਕੇ ਨਾਲ ਆਉਂਦੀ ਹੈ, ਹੈਨਾ। ਸੋ ਇਹ ਚੀਜ਼ ਹੈ ਕਿ ਸੋਸ਼ਲ ਮੀਡੀਆ ਦੀ ਨਾ ਖਾਸ ਤੌਰ ਦੇ ਉੱਤੇ ਜਿਹੜਾ ਫੇਸਬੁੱਕ, ਇੰਸਟਾਗ੍ਰਾਮ ਇੱਦਾਂ ਦੇ ਜਿਹੜੇ ਟੂਲਸ ਹੈਗੇ ਆ, ਉਹਨਾਂ ਦਾ ਇੱਕ ਐਲਗੋਰਿਥਮ ਹੀ ਇਸ ਤਰੀਕੇ ਨਾਲ ਵਰਕ ਕਰਦਾ, ਈਵਨ ਟਵਿੱਟਰ ਫॉर दैट ਜਿਹਨੂੰ ਐਕਸ ਕਹਿੰਦੇ ਆ ਹੁਣ, ਕਿ ਜਿਸ ਤਰ੍ਹਾਂ ਦਾ ਤੁਸੀਂ ਕੰਟੈਂਟ ਦੇਖੋਗੇ ਤੁਹਾਨੂੰ ਉਦਾਂ ਦਾ ਹੀ ਕੰਟੈਂਟ ਦਿਖੂਗਾ, ਤੇ ਤੁਹਾਨੂੰ ਇਹ ਲੱਗਣਾ ਵੀ ਸਾਰੀ ਦੁਨੀਆ ਹੀ ਏਦਾਂ ਸੋਚ ਰਹੀ ਹੈ। ਸੋ ਜਿਹੜੀ ਮੈਂ ਕ੍ਰੈਡੀਬਲ ਬੰਦਿਆਂ ਦੀ ਗੱਲ ਕੀਤੀ, ਉਹਦੇ ਵਿੱਚ ਮੈਂ ਤਾਂ ਗੱਲ ਕੀਤੀ ਹੈ ਕਿ ਉਹ ਬਹੁਤ ਜ਼ਰੂਰੀ ਹੈ ਕਿ ਕ੍ਰੈਡੀਬਲ ਬੰਦੇ ਨੇ ਜਿਹੜਾ ਰੀਅਲ ਟਾਈਮ ਵਿੱਚ ਐਗਜ਼ਿਸਟ ਕਰਦਾ, ਤੁਹਾਨੂੰ ਉਹਦੀ ਆਇਡੈਂਟੀਟੀ ਪਤਾ, ਉਹਦੇ ਪਿੱਛੇ ਕੋਈ ਰੀਅਲ ਬੰਦਾ ਹੈਗਾ ਜਿਹੜਾ ਗੱਲ ਕਹਿੰਦੇ ਆ, ਉਹਨੂੰ ਚੀਜ਼ ਨੂੰ ਫੋਲੋ ਕਰਨਾ ਤੇ ਸਮਝਣਾ ਇੱਕ ਗੱਲ ਹੁੰਦੀ ਵਰਸਸ ਅ ਰੈਂਡਮ ਪਰਸਨ। ਤੁਸੀਂ YouTube ਦੇ ਉੱਪਰ ਜਾਂ ਤੁਸੀਂ X ਦੇ ਉੱਪਰ ਜਾਂ Facebook ਉੱਪਰ ਜਾਂ Twitter ਉੱਤੇ ਕੋਈ ਚੀਜ਼ ਕੋਈ ਕਹਿ ਰਿਹਾ, ਜਿੰਨੀ ਮਰਜ਼ੀ ਫੋਲੋ ਹੋਏਗਾ, ਕਾਫੀ ਚਾਂਸਸ ਹੋਣਗੇ ਕਿ ਉਹ ਕੋਈ ਨਾ ਕੋਈ ਪ੍ਰੋਪੇਗੈਂਡਾ ਉਹਦੇ ਪਿੱਛੇ ਜਿਹੜਾ ਵਰਕ ਉਹ ਕਰ ਰਿਹਾ। ਜੀ, ਸੋ ਰਿਲਾਇਬਿਲਿਟੀ ਬੰਦਿਆਂ ਦੇ ਉੱਪਰ ਜ਼ਰੂਰੀ ਆ। ਰੈਂਡਮ ਕਿਸੇ ਨੇ ਕੋਈ ਚੀਜ਼ ਕਹਿ ਦਿੱਤੀ YouTube ਉੱਤੇ, ਕੋਈ ਪੇਜ ਦੇ ਉੱਤੇ ਕੋਈ ਵੀਡੀਓ ਪੈ ਗਈ, ਮੈਨੂੰ ਲੱਗਦਾ ਉਹਦਾ ਕੋਈ ਬਹੁਤਾ ਜਿਹੜਾ ਮਤਲਬ ਆਪਾਂ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ, ਤੇ ਸਮਾਂ ਜਿਹੜਾ ਆਪਾਂ ਵਿਚਾਰ ਕਰਨਾ ਚਾਹੀਦਾ, ਨਹੀਂ ਬਰਬਾਦ ਕਰਨਾ ਚਾਹੀਦਾ। ਬਿਲਕੁਲ ਜੀ, ਜੀ ਬਿਲਕੁਲ। ਆਪਾਂ ਹੁਣ ਹਰਵਿੰਦਰ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਆ, ਜਿਹੜੀਆਂ ਲੇਟੈਸਟ ਟੈਕਨੋਲੋਜੀ ਦੀਆਂ ਨਿਊਜ਼ ਜੋ ਚੱਲ ਰਹੀਆਂ ਉਸ ਉੱਤੇ ਵੀ ਜਿਹੜੀ ਉਹ ਆਪਾਂ ਚਰਚਾ ਕਰੀਏ। ਕੈਨੇਡਾ ਦੇ ਵਿੱਚ ਗੂਗਲ ਦੀਆਂ ਐਂਟੀ ਟਰਸਟ ਵਾਇਲੇਸ਼ਨਸ ਇੱਕ ਵਾਰੀ ਫਿਰ ਜਿਹੜੀਆਂ ਉਹ ਮੁੱਦਾ ਬਣੀਆਂ ਆ। ਆਪਾਂ ਯੂਰਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਂਟੀ ਟਰਸਟ ਦੀਆਂ ਵੱਡੀਆਂ ਜਿਹੜੀਆਂ ਬਿਗ ਟੈਕ ਆ ਉਹਨਾਂ ਦੇ ਨਾਲ ਅਕਸਰ ਸੁਣਦੇ ਰਹਿੰਦੇ ਆ। ਹੁਣ ਕੈਨੇਡਾ ਦੇ ਵਿੱਚ ਵੀ ਆ। ਰੀਸੈਂਟਲੀ ਗੂਗਲ ਨੇ ਮੰਨਿਆ ਵੀ ਸੀਗਾ, ਈਵਨ ਤੁਸੀਂ ਜੇ ਕਿਸੇ ਨੇ ਆਪਣੀ ਗੂਗਲ ਮੈਪ ਦੇ ਵਿੱਚ ਆਪਣਾ ਲੋਕੇਸ਼ਨਸ ਨੂੰ ਬੰਦ ਵੀ ਕੀਤਾ ਆ, ਉਹਦਾ ਹਿਸਟਰੀ ਰੱਖਣ ਤੋਂ ਵੀ ਨਾ ਕੀਤੀ ਆ, ਪਰ ਫਿਰ ਵੀ ਉਹ ਤੁਹਾਡੀ ਜਿਹੜੀ ਉਹ ਮੈਪ ਦੇ ਵਿੱਚ ਲੋਕੇਸ਼ਨਸ ਆ ਉਹ ਕਾਪੀ ਕਰਦੇ ਰਹੇ, ਉਹ ਦੇਖਦੇ ਰਹੇ, ਉਹ ਡਾਟਾ ਜਿਹੜਾ ਉਹ ਕਲੈਕਟ ਕਰਦੇ ਰਹੇ। ਕੈਨੇਡਾ ਦੇ ਵਿੱਚ ਹੁਣ ਜਿਹੜੀਆਂ ਐਂਟੀ ਟਰਸਟ ਵਾਇਲੇਸ਼ਨਸ ਹਰਵਿੰਦਰ ਜਿਹੜੀਆਂ ਗੂਗਲ ਦੇ ਨਾਲ ਜੁੜੀਆਂ ਕੀ ਨੇ? ਹਾਂਜੀ, ਇਹਨੂੰ ਪਹਿਲਾਂ ਅਸੀਂ ਯੂਰਪ ਵਿੱਚ ਦੇਖਿਆ, ਫਿਰ ਅਸੀਂ ਐਂਟੀ ਟਰਸਟ ਜਿਹੜੀ ਗੂਗਲ ਦੀ ਪੇਰੈਂਟ ਕੰਪਨੀ ਆ ਉਹਦੇ ਖਿਲਾਫ ਅਸੀਂ ਅਮਰੀਕਾ ਵਿੱਚ ਵੀ ਦੇਖਿਆ, ਕਿਉਂਕਿ ਡਿਪਾਰਟਮੈਂਟ US ਦਾ ਜਿਹੜਾ ਡਿਪਾਰਟਮੈਂਟ ਜਸਟਿਸ ਆ
ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ 2-3 ਹਫ਼ਤੇ ਪਹਿਲਾਂ ਕਿ ਜਿਹੜਾ ਗੂਗਲ ਆ ਉਹਨੂੰ ਬ੍ਰੇਕਡਾਊਨ ਕਰ ਦਿਓ ਤੇ ਜਿਹੜਾ ਕ੍ਰੋਮ ਬਰਾਊਜ਼ਰ ਹੈ ਨਾ, ਜਿਹੜਾ ਤੁਸੀਂ ਇੰਟਰਨੈਟ ਚਲਾਉਂਦੇ ਆ ਤੇ ਉਹਨੂੰ ਇੱਕ ਵੱਖਰੀ ਡਿਵੀਜ਼ਨ ਬਣਾ ਕੇ ਸੈਲ ਆਫ ਕਰ ਦੇਣਾ ਚਾਹੀਦਾ ਗੂਗਲ, ਹੈ ਨਾ। ਜੀ ਸੋ ਆਪਾਂ ਇਹਦੇ ਬਾਰੇ ਥੋੜੀ ਜਿਹੀ ਫੇਰ ਥੋੜਾ ਰੀਕੈਪ ਕਰੂੰਗਾ ਸਾਰੇ ਕਰ ਸਕਣ ਤੇ ਉਹਦੇ ਨਾਲ ਥੋੜਾ ਜਿਹਾ ਅੱਗੇ ਸਮਝ ਆ ਜਾਊਗਾ ਕਿ ਅੱਜ ਦੇ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਤੁਸੀਂ ਇੰਟਰਨੈਟ ਤੇ ਜਾਂਦੇ ਤੁਸੀਂ ਲਿਖ ਦਿੰਦੇ ਸੀ google.com ਤੇ ਚੀਜ਼ ਨੂੰ ਸਰਚ ਕਰ ਦਿੰਦੇ ਸੀ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਖਾਸ ਤੌਰ ਤੇ ਚਲੋ ਆਈਫੋਨ ਦੇ ਵਿੱਚ ਬਾਈ ਡਿਫਾਲਟ ਸਰਚ ਜਿਹੜੀ ਗੂਗਲ ਹੈ, ਲੋਕੀ google.com ਤੇ ਜਾਣ ਦੀ ਬਜਾਏ ਸਿੱਧਾ ਬਰਾਊਜ਼ਰ ਦੇ ਉੱਤੇ ਸਰਚ ਮਾਰ ਹੈ ਨਾ। ਸੋ ਉਹ ਬੇਸਿਕਲੀ ਜਿਹੜਾ ਬਰਾਊਜ਼ਰ ਕਿਹੜਾ ਯੂਜ਼ ਹੋ ਰਿਹਾ ਵਾ ਉਹਦੇ ਉੱਤੇ ਬਹੁਤ ਮੈਟਰ ਕਰਦਾ। ਕ੍ਰੋਮ ਬਾਈ ਡਿਫਾਲਟ ਗੂਗਲ ਸਰਚ ਕਰਦਾ ਵਾ ਤੇ ਇਹਦੇ ਹੋਰ ਵੀ ਜਿੱਦਾਂ ਤੁਸੀਂ ਚੀਜ਼ਾਂ ਕਹੀਆਂ ਉਹ ਡਿਟੇਲਸ ਹੈਗੀਆਂ ਵੀ ਕਿੱਦਾਂ ਦੀ ਸਰਚ ਹੈ, ਕਿਹੜੀ ਲੋਕੇਸ਼ਨ ਆ ਜਾਂ ਜੋ ਵੀ ਆ। ਸੋ ਉਹਦੇ ਉੱਤੇ ਜਿਹੜਾ ਗੂਗਲ ਨੇ ਸਭ ਤੋਂ ਪਹਿਲਾਂ ਯੂਰਪ ਫਿਰ ਅਮਰੀਕਾ ਤੇ 2 ਹਫ਼ਤੇ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਇੰਡੀਆ, ਈਵਨ ਇੰਡੀਆ ਨੇ ਵੀ ਐਂਟੀ-ਟਰਸਟ ਅਲਫਾਬੈਟ ਦੇ ਖਿਲਾਫ ਤੇ ਤਾਂ ਹੁਣ ਉਹਦੇ ਲੜੀ ਦੇ ਵਿੱਚ ਕੈਨੇਡਾ ਵੀ ਆ। ਸੋ ਕੈਨੇਡਾ ਨੇ ਪਿਛਲੇ ਹਫ਼ਤੇ ਜਿਹੜਾ ਸੂ ਕੀਤਾ ਅਲਫਾਬੈਟ ਤੇ ਉਹਦੇ ਕੰਪੀਟੀਟਿਵ ਆਨਲਾਈਨ ਐਡ ਕਿਉਂਕਿ ਆਨਲਾਈਨ ਜਿਹੜਾ ਗੂਗਲ ਸਰਚ ਆ ਪੈਸੇ ਕਿੱਥੋਂ ਕਮਾਉਂਦਾ ਆਨਲਾਈਨ ਤੁਸੀਂ ਸਰਚ ਕਰਦੇ ਹੋ ਸਾਈਟ ਤੇ ਤੁਹਾਡੇ ਆਉਂਦੀਆਂ ਜਾਂ ਟੌਪ ਉੱਪਰ ਜਿਹੜੇ 3-4 ਸਰਚੇਸ ਹੁੰਦੀਆਂ ਉਹ ਐਡਵਰਟਾਈਜ਼ਮੈਂਟ ਹੁੰਦੀਆਂ। ਸੋ ਉਹਦੇ ਉੱਤੇ ਉਹਨੇ ਜਿਹੜੇ ਐਂਟੀ-ਟਰਸਟ ਖਾਸ ਤੌਰ ਤੇ ਕੰਪੀਟੀਸ਼ਨ ਲੋਕਲ ਕੰਪੀਟੀਸ਼ਨ ਆ ਉਹਨੂੰ ਉਹਦੇ ਵਿੱਚ ਉਹਨਾਂ ਦੇ ਐਲਗੋਰਿਦਮ ਦੇ ਵਿੱਚ ਜਾਣ ਕੇ ਜਾਂ ਅਣਜਾਣੇ ਦੇ ਵਿੱਚ ਬਾਇਸ ਹੈਗੀ ਆ, ਜਿਹਦੇ ਕਰਕੇ ਉਹਨਾਂ ਨੇ ਜਿਹੜੇ ਰੂਲ ਰੈਗੂਲੇਸ਼ਨ ਹੁੰਦੇ ਆ ਉਹਨਾਂ ਨੂੰ ਫੋਲੋ ਨਹੀਂ ਕੀਤਾ। ਸੋ ਉਹਦੇ ਵਿੱਚ ਇਹ ਕਹਿੰਦੇ ਕਿ ਕੈਨੇਡਾ ਦਾ ਜਿਹੜਾ ਕੰਪੀਟੀਸ਼ਨ ਬਿਊਰੋ ਆ ਉਹਨਾਂ ਨੇ ਜਿਹੜਾ ਨਿਕਲਿਆ ਥਰਸਡੇ ਆ ਵੀਰਵਾਰ ਸਾਡੇ ਚਲੋ ਛੁੱਟੀ ਹੁੰਦੀ ਥੈਂਕਸਗਿਵਿੰਗ ਕੈਨੇਡਾ ਦੇ ਵਿੱਚ ਥੈਂਕਸਗਿਵਿੰਗ ਪਹਿਲਾਂ ਹੁੰਦਾ, ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜਿਹੜੇ ਪ੍ਰੋਸੈਸ ਹੈਗੀ ਆ ਕੰਪੀਟੀਸ਼ਨ ਨੂੰ ਥ੍ਰਾਈਵ ਕਰਨ ਦੀ ਉਹਨੂੰ ਨਹੀਂ ਫੋਲੋ ਕੀਤਾ ਤੇ ਜਿਹਦੇ ਕਰਕੇ ਉਹਨਾਂ ਨੂੰ ਕੀਤਾ। ਜਦ ਕਿ ਰਿਸਪੌਂਸ ਦੇ ਵਿੱਚ ਗੂਗਲ ਨੇ ਕਿਹਾ ਵੀ ਆਪਾਂ ਜਿਹੜਾ ਗਲੋਬਲ ਐਡਵਰਟਾਈਜ਼ਿੰਗ ਜਿਹੜਾ ਯੂਨਿਟ ਦਾ ਵਾਈਸ ਪ੍ਰੈਜ਼ੀਡੈਂਟ ਐਂਡ ਟਾਇਲਰ ਆ ਉਹਨਾਂ ਕਿਹਾ ਕਿ ਜਿਹੜੇ ਕੈਨੇਡਾ ਦੇ ਜਿਹੜਾ ਐਲੀਗੇਸ਼ਨ ਆ ਉਹ ਇਗਨੋਰ ਕਰਦੇ ਸੀ ਕਿ ਜਿਹੜਾ ਕੰਪੀਟੀਸ਼ਨ ਆ ਉਹ ਐਡ ਬਾਰ ਸੈਲਰ ਦਾ ਬਹੁਤ ਜ਼ਿਆਦਾ ਇੰਟੈਂਸ ਠੀਕ ਹੈ ਤੇ ਉਹਦੇ ਵਿੱਚ ਜਿਹਦੇ ਕਰਕੇ ਕਿਹੜੀ ਐਡਵਰਟਾਈਜ਼ਮੈਂਟ ਆਉਣੀ ਹੈ ਜਾਂ ਕਿਹੜੀ ਨਹੀਂ ਆਉਣੀ, ਕਿਹਦੇ ਬੈਨੀਫਿਟ ਲੈਣੇ ਕਿੱਦਾਂ ਆਪਾਂ ਨਹੀਂ ਲੈਣੇ, ਉਹ ਸਾਰੀ ਜਿਹੜੀ ਚੋਇਸਿਸ ਹੈਗੀ ਉਹਨੂੰ ਇਗਨੋਰ ਕਰਕੇ ਜਿਹੜੇ ਸਾਡੇ ਖਿਲਾਫ ਸੂ ਕੀਤਾ ਕਹਿੰਦਾ ਅਸੀਂ ਵੀ ਆਪਣਾ ਜਿਹੜਾ ਪੱਖ ਕੋਰਟ ਵਿੱਚ ਰੱਖਾਂਗੇ। ਮੋਟੇ ਤੌਰ ਦੇ ਉੱਤੇ ਉਹਨੇ ਡਿਨਾਈ ਕੀਤਾ ਵੀ ਸਾਡੀ ਇੱਦਾਂ ਦੀ ਕੋਈ ਨਾ ਕੋਈ ਕੰਪਲਾਈਂਸ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਬਣਦਾ, ਪਰ ਮੈਂ ਇਹ ਸੋਚਦਾ ਕਿ ਯੂਐਸ ਉਸ ਤੋਂ ਬਾਅਦ ਯੂਰਪ ਨੇ ਸਭ ਤੋਂ ਪਹਿਲਾਂ ਯੂਰਪ ਫਿਰ ਯੂਐਸ ਫਿਰ ਇੰਡੀਆ ਹੁਣ ਕੈਨੇਡਾ ਇਸ ਤਰ੍ਹਾਂ ਜਾਣੇ ਇੱਕ ਚੀਜ਼ ਕਹਿੰਦੇ ਕੁਛ ਨਾ ਕੁਛ ਹੱਦ ਤੱਕ ਇਹਦੇ ਵਿੱਚ ਸੱਚਾਈ ਹੋਏਗੀ ਨਹੀਂ ਹੈਗੀ ਆ। ਦੇਖੋ ਬਿਗ ਟੈਕ ਦੇ ਉੱਤੇ ਅੱਖਾਂ ਮੀਟ ਕੇ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਨਾ ਪਹਿਲੇ ਗੱਲ ਦੇ ਵਿੱਚ ਵੀ ਕਿੱਥੋਂ ਆ ਰਹੀ ਇਨਫੋਰਮੇਸ਼ਨ ਕਿੱਦਾਂ ਆ, ਅੰਨ੍ਹੇਵਾਹ ਜਿਹੜੀ ਉਹ ਬਲੀਵ ਨਹੀਂ ਕਰ ਲੈਣਾ ਚਾਹੀਦਾ, ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ, ਖਾਸ ਕਰਕੇ ਉਦੋਂ ਜਦੋਂ ਆਪਾਂ ਨੂੰ ਪਤਾ ਹੈ ਜਿਹੜਾ ਬਿਗ ਟੈਕ ਆ ਜਾਂ ਕੋਈ ਵੀ ਕਾਰਪੋਰੇਸ਼ਨ ਆ ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜੇ ਹਰੇ ਕਰਾਰੇ ਨੋਟ ਆ ਪ੍ਰੋਫਿਟ ਆ ਉਸ ਦੇ ਨਾਲ ਹੀ ਜਿਹੜਾ ਉਹ ਮਤਲਬ ਹੁੰਦਾ ਆ, ਉਹ ਉਸ ਤੋਂ ਇਲਾਵਾ ਹੋਰ ਉਹਨਾਂ ਨੂੰ ਕੋਈ ਮਤਲਬ ਨਹੀਂ। ਤੁਹਾਡੀ ਪ੍ਰਾਈਵੇਸੀ ਢੱਠੇ ਖੂਹ 'ਚ ਜਾਵੇ, ਤੁਹਾਡਾ ਡਾਟਾ ਜਿਹੜਾ ਉਹ ਜਿੱਥੇ ਮਰਜ਼ੀ ਜਾਵੇ, ਉਹਨਾਂ ਦੀ ਮਾਇਆ ਜਿਹੜੀ ਉਹ ਬਣਦੀ ਰਹਿਣੀ ਚਾਹੀਦੀ, ਉੱਥੇ ਤੱਕ ਹੀ ਉਹਨਾਂ ਨੂੰ ਜਿਹੜਾ ਉਹ ਮਤਲਬ ਆ। ਹਿਊਮਨ ਰਾਈਟਸ, DEI, ਸੋਸ਼ਲ ਇਸ਼ੂਜ਼ ਸਭ ਮੌਕੇ ਦਾ ਫਾਇਦਾ ਚੱਕ ਕੇ ਆਪਣੀਆਂ ਸੇਲਸ ਵਧਾਉਣ ਦੇ ਜਿਹੜੇ ਆ ਉਹਨਾਂ ਦੇ ਕਿਤੇ ਨਾ ਕਿਤੇ ਪ੍ਰੋਪੇਗੈਂਡਾ ਉਹ ਬਣ ਜਾਂਦਾ ਆ। ਜੇ DEI ਦੀ ਤੁਸੀਂ ਗੱਲ ਕੀਤੀ ਦੀ ਡਾਈਵਰਸਿਟੀ ਐਕੁਇਟੀ ਐਂਡ ਇਨਕਲੂਜਨ ਵਾਲੀ ਉਹਦਾ ਜੋ ਦੀ ਨਵੀਂ ਗਵਰਨਮੈਂਟ ਨੇ ਮਸਕ ਸਾਹਿਬ ਇਲਨ ਮਸਕ ਨੂੰ ਅੱਗੇ ਆਏ ਆ, ਵੱਡੀਆਂ ਜਿਹੜੀ ਕੰਪਨੀਆਂ ਉਹਨਾਂ DEI ਇਨੀਸ਼ੀਏਟਿਵਸ ਆ ਜਿਹੜੇ ਉਹ ਬੰਦ ਕਰਤੇ। ਦੇਖੋ ਕਿੱਡੀਆਂ ਵੱਡੀਆਂ ਕੰਪਨੀਆਂ DEI ਦਾ ਸੀਗਾ, ਜਿਹੜੀ ਬੀਰਾਂ ਵਾਲੀ ਸੀਗੀ ਬਡ ਲਾਈਟ ਵਾਲੇ ਆ ਉਹਨਾਂ ਦੀ ਐਡ ਆਈ ਤੇ ਕਿੱਡਾ ਜਿਹੜਾ ਉਹ ਵਾਦ ਵਿਵਾਦ ਹੋਇਆ। ਨਾਲੇ DEI ਦਾ ਇਹਨਾਂ ਨੇ ਕੰਪਨੀਆਂ ਦੇ ਉਦੋਂ ਤੱਕ ਫਾਇਦਾ ਚੱਕਿਆ ਜਦੋਂ ਉਹਨਾਂ ਨੂੰ ਕੁਝ ਪ੍ਰੋਜੈਕਟ ਮਿਲਦੇ ਰਹੇ ਜਾਂ ਉਹਨਾਂ ਦੀ ਜਿਹੜੇ ਉਹ ਮੁਨਾਫਾਖੋਰੀ ਜਿਹੜੀ ਉਹ ਵਧੀ। ਜਿੱਦਾਂ ਹੀ ਹੁਣ ਉਹ ਦੂਜੇ ਵਾਲੇ ਪਾਸੇ ਭਾਰੂ ਪੈ ਗਏ ਆ ਤਾਂ ਇਹਨਾਂ ਨੂੰ ਕਿਹਾ ਵੀ ਸਾਡੇ ਵੱਲੋਂ ਤੁਹਾਨੂੰ ਅਲਵਿਦਾ, ਸਤਿ ਸ੍ਰੀ ਅਕਾਲ, ਬਾਏ ਬਾਏ ਆ। ਟਾਟਾ ਜਿਹੜਾ ਉਹ ਕਰਤੀਆਂ, ਵਾਲਮਾਰਟ ਵਰਗਿਆਂ ਨੇ ਬੰਦ ਕਰਤਾ, ਹੋਰ ਬਥੇਰੀਆਂ ਕੰਪਨੀਆਂ ਜਿਨ੍ਹਾਂ ਨੇ DEI ਜਿਹੜੀ ਆ ਉਹ ਇਸ ਟਾਈਮ ਤੁਰਦੀ ਜਿਹੜੀ ਉਹ ਜਾ ਰਹੀ ਹੈਗੀ ਆ, ਰੋਲ ਬੈਕ ਕਰ ਰਹੇ ਆ ਜਿਹੜੇ ਉਹ ਸਾਰੇ ਦੇ ਸਾਰੇ ਜਿਹੜੇ
ਪ੍ਰੋਗਰਾਮ ਹੈਗੇ ਆ। ਸੋ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਦੇ ਹਾਂ ਈਲਨ ਮਸਕ ਦਾ ਤੇ ਓਪਨ ਏਆਈ ਦਾ ਜਿਹੜੇ ਸਿੰਘ ਫਸੇ ਪਏ ਆ, ਉਸ ਦੇ ਵਿੱਚ ਅੱਗੇ ਕੀ ਹੋਣ ਜਾ ਰਿਹਾ ਹੈ, ਉਸ ਬਾਰੇ ਚਰਚਾ ਕਰਾਂਗੇ। ਡੈਲਵੇਅਰ ਦੇ ਕੋਰਟ ਦਾ ਇੱਕ ਫੈਸਲਾ ਵੀ ਆਇਆ ਈਲਨ ਮਸਕ ਨੂੰ ਲੈ ਕੇ, ਉਹ ਇੰਟਲ ਦਾ ਕੀ ਚੱਲ ਰਿਹਾ ਆ ਤੇ ਏਆਈ ਦੇ ਜਿਹੜੇ ਕੋਰਸ ਆ ਉਸ ਨੂੰ ਲੈ ਕੇ ਕੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ, ਉਹ ਵੀ ਸਾਰੀਆਂ ਗੱਲਾਂ ਕਰਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੈਂਚਾ ਪੈਰ ਤਾਂ ਗਏ ਤੇਰੇ ਘੋੜੇ ਦੇ ਬਣ ਤੇ ਹੁਣ ਟੁੱਕਿਆ ਮੈਂ ਥੱਲੇ ਠੀਕ ਆ
ब्रेक तो बाद एक बारी फिर आप सबका स्वागत है। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਚੱਲ ਰਹੀ ਆਪਾਂ ਪੰਜਾਬੀ ਟੈਕ ਟਾਕ ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ। ਹਰਵਿੰਦਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਤੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਵਿਊਅਰਸ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹਰਵਿੰਦਰ ਅਗਲੀ ਗੱਲਬਾਤ ਕਰਦੇ ਆ ਈਲਨ ਮਸਕ ਨੂੰ ਲੈ ਕੇ। ਈਲਨ ਮਸਕ ਨੇ ਕੋਰਟ ਨੂੰ ਗੁਹਾਰ ਲਾਈ ਆ ਜਿਹੜਾ ਓਪਨ ਏਆਈ ਆ, ਜਿਨ੍ਹਾਂ ਦਾ ਚੈਟ ਜੀਪੀਟੀ ਆ ਤੇ ਹੋਰ ਬਹੁਤ ਸਾਰੇ ਇਦਾਂ ਦੇ ਉਹਨਾਂ ਦੇ ਪ੍ਰੋਡਕਟਸ ਨੇ, ਵੀ ਉਹਨਾਂ ਨੂੰ ਫॉर ਪ੍ਰੋਫਿਟ ਕਨਵਰਟ ਹੋਣ ਤੋਂ ਜਿਹੜਾ ਉਹ ਬਲੌਕ ਲਾਵੇ, ਅਦਾਲਤ ਜਿਹੜੀ ਉਹ ਬਲੌਕ ਲਾਵੇ। ਨਾਨ ਪ੍ਰੋਫਿਟ ਦੇ ਤੌਰ ਦੇ ਉੱਤੇ ਓਪਨ ਏਆਈ ਜਿਹੜੀ ਉਹ ਆਈ, ਬਹੁਤ ਸਾਰੀਆਂ ਕੰਪਨੀਆਂ ਨੇ ਬਿਲੀਅਨਸ ਆਫ ਡਾਲਰ ਉਸ ਦੇ ਵਿੱਚ ਇਨਵੈਸਟ ਕੀਤਾ ਤੇ ਹੁਣ ਓਪਨ ਏਆਈ ਆਪਣੇ ਆਪ ਨੂੰ ਫॉर ਪ੍ਰੋਫਿਟ ਕੰਪਨੀ ਦੇ ਵਿੱਚ ਤਬਦੀਲ ਜਿਹੜਾ ਉਹ ਕਰਨਾ ਚਾਹੁੰਦੀ ਆ। ਈਲਨ ਮਸਕ ਕਿਉਂ ਇਸ ਦੇ ਨਾਲ ਜਿਹੜਾ ਉਹ ਇਸ ਮਾਮਲੇ ਵਿੱਚ ਫਸਾ ਰਿਹਾ ਆ, ਤੇ ਕੀ ਇਹ ਵਾਕਿਆ ਹੀ ਜਾਇਜ਼ ਆ ਗੱਲ ਵੀ ਨਾਨ ਪ੍ਰੋਫਿਟ ਕਹਿ ਕੇ ਤੁਸੀਂ ਫੰਡਿੰਗ ਵਗੈਰਾ ਇਕੱਠੀ ਕਰ ਲਓ ਤੇ ਫਿਰ ਇਵੈਂਚੁਅਲੀ ਫਿਰ ਫॉर ਪ੍ਰੋਫਿਟ ਵਾਲੇ ਪਾਸੇ ਨੂੰ ਜਿਹੜਾ ਉਹ ਇਕੱਠੇ ਜਿਹੜਾ ਉਹ ਉਸ ਪਾਸੇ ਵੱਲ ਨੂੰ ਤਬਦੀਲ ਕਰ ਲਈਏ? ਰਾਜਕਰਨ ਗੱਲ ਏਦਾਂ ਕਿ 2015 ਦੇ ਵਿੱਚ ਨਾਨ ਪ੍ਰੋਫਿਟ ਦੇ ਤੌਰ ਦੇ ਉੱਤੇ ਜਿਹੜੀ ਕੰਪਨੀ ਸ਼ੁਰੂ ਹੁੰਦੀ ਹੈ ਓਪਨ ਏਆਈ, ਸੋ ਉਹਨੇ ਕਾਫੀ ਡਿਵੈਲਪਮੈਂਟ ਕੀਤੀ, ਪੋਟੈਂਸ਼ੀਅਲ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਵਿੱਚ ਦੇਖਿਆ। ਅਸੀਂ ਸਾਰੇ ਤਾਂ 2022 ਤੋਂ ਜਾਣਦੇ ਆ ਨਾ ਜ਼ਿਆਦਾਤਰ, ਬਈ ਸਤੰਬਰ ਅਕਤੂਬਰ ਦੇ ਵਿੱਚ ਜਦੋਂ ਚੈਟ ਜੀਪੀਟੀ 2022 ਦੇ ਵਿੱਚ ਫਾਲ ਦੇ ਵਿੱਚ ਰਿਲੀਜ਼ ਹੁੰਦਾ। ਪਰ ਜਿਹੜੇ ਬੈਕ ਐਂਡ ਦੇ ਉੱਤੇ ਲੋਕ ਆ, ਜਿਹੜੇ ਇਨਵੈਸਟਰਸ ਆ, ਉਹਨਾਂ ਕੋਲ ਤੇ ਇਨਫੋਰਮੇਸ਼ਨ ਕਾਫੀ ਸਮਾਂ ਪਹਿਲਾਂ ਸੀ, ਸੋ ਉਹਨਾਂ ਨੇ ਇਹਨੂੰ ਕਾਫੀ ਜ਼ਿਆਦਾ ਫੰਡ ਕੀਤਾ। ਤੇ ਜਦੋਂ ਫਿਰ ਇਹਨਾਂ 2019 ਦੇ ਵਿੱਚ ਥੋੜਾ ਜਿਹਾ ਚੇਂਜਸ ਆਪਣੇ ਆਪ ਦੇ ਵਿੱਚ ਕੀਤੇ, ਇਹਨਾਂ ਕੈਪਡ ਪ੍ਰੋਫਿਟ ਕਰਕੇ ਲੈ ਕੇ ਆਂਦੀ ਜਿਹੜਾ ਆਈਡੀਆ ਸੀ, ਹੈਨਾ, ਕੈਪ ਪ੍ਰੋਫਿਟ ਮਾਡਲ, ਕਿ ਬੇਸਿਕਲੀ ਓਪਨ ਏਆਈ ਨਾਨ ਪ੍ਰੋਫਿਟ ਜਿਹੜੀ ਆ ਗਵਰਨਿੰਗ ਐਂਟੀਟੀ ਸੀ ਫॉर ਪ੍ਰੋਫਿਟ ਸਬਸਿਡਰੀ, ਯਾਨੀ ਕਿ ਨਾਨ ਪ੍ਰੋਫਿਟ ਔਨ ਟਾਪ ਤੇ ਥੱਲੇ ਜਿਹੜੀ ਉਹ ਐਕਚੁਅਲ ਉਹ ਫॉर ਪ੍ਰੋਫਿਟ ਹੈ ਨਾ, ਕੈਪ ਐਂਟੀਟੀ। ਸੋ ਉਹਦੇ ਤੋਂ ਬਾਅਦ ਚੈਟ ਜੀਪੀਟੀ ਰਿਲੀਜ਼ ਹੁੰਦਾ ਹੈ ਨਾ, ਸਾਰੇ ਪਾਸੇ ਜ਼ੋਰ ਪੈ ਜਾਂਦਾ, ਕਾਫੀ ਜ਼ਿਆਦਾ ਜਿਹੜੀ ਇਹਦੀ ਆ ਮਾਰਕੀਟ ਵਿੱਚ ਜਿਹੜਾ ਜ਼ੋਰ ਫੜ ਲੈਂਦੇ ਆ। ਸੋ ਉਹਦੇ ਵਿੱਚ ਜਿਹੜਾ ਦਾ ਬੋਰਡ ਹੈਗਾ ਜਾਂ ਇਹਦਾ ਜਿਹੜੇ ਐਗਜ਼ੈਕਟਿਵ ਸਵੀਟ ਹੈਗਾ, ਸੈਮ ਐਲਟਮੈਨ ਤੇ ਨਾਲ ਦੇ ਜਿਹੜੇ ਬੰਦੇ ਹੈਗੇ ਆ, ਉਹਨਾਂ ਦੇ ਵਿੱਚ ਕਾਫੀ ਪਾੜ ਪੈ ਜਾਂਦਾ। ਤੇ ਉਦੋਂ ਕਾਫੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਕਿ ਆਲਮੋਸਟ ਜ਼ਿਆਦਾ ਜਿਹੜੇ ਲੋਕ ਆ ਸੈਮ ਐਲਟਮੈਨ ਛੱਡ ਕੇ ਉਹ
ਚਲੇ ਗਏ ਆ। ਇੱਕ ਵਾਰੀ ਸੈਮ ਐਲਟਮੈਨ ਨੂੰ ਵੀ ਫਾਇਰ ਕੀਤਾ ਸੀ ਐਜ਼ ਅ ਅੱਛਾ। CEO, ਥੋੜੇ ਦਿਨ ਬਾਅਦ ਹੂੰ, ਦੁਬਾਰਾ ਰੱਖ ਲਿਆ, ਬੋਰਡ ਚੇਂਜ ਹੋਇਆ, ਸੋ ਕਈ ਕੁਝ ਹੋਇਆ। ਹੂੰ ਸੋ ਉਹਦੇ ਕਰਕੇ ਕੀ ਹੋਇਆ ਰਾਜਕਰਨ ਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਫॉर प्रॉफिट ਵੀ ਉਹਨੂੰ ਲੈ ਕੇ ਜਾਣ ਦਾ ਇੱਕ ਕਾਰਨ ਵੱਡਾ ਹੋਵੇ ਕਿ ਜਿਸ ਟਾਈਮ ਤੇ ਉੱਤੇ ਉਹਨੂੰ ਪੈਸੇ ਦੀ ਲੋੜ ਹੁੰਦੀ ਆ ਤੇ ਇਨਵੈਸਟਰਸ ਲੈ ਕੇ ਆਏ, ਤੇ ਇਨਵੈਸਟਰਸ ਨੇ ਜਦੋਂ, ਕਿਉਂਕਿ ਇਨਵੈਸਟਰ ਆਉਂਦੇ ਆ ਤੇ ਉਹਨਾਂ ਦਾ ਇੱਕ ਲਿਮਿਟਿਡ ਜਿਹੜਾ ਨਾਨ ਪ੍ਰੋਫਿਟ ਦਾ ਲਿਮਿਟਿਡ ਗਰੋਥ ਸੈਟ ਹੁੰਦਾ ਕੰਪੈਰੀਟਿਵਲੀ, ਪਰ ਜਿਹੜੇ ਇਨਵੈਸਟਰ ਆਉਂਦੇ ਆ ਉਹਨੂੰ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟ ਦੇ ਮਾਡਲ ਦੇ ਵੱਲ ਤੁਰਦੇ। ਸੋ ਮੈਨੂੰ ਲੱਗਦਾ ਸ਼ਾਇਦ ਉਸ ਚੀਜ਼ ਨੇ ਇਹਨਾਂ ਨੂੰ ਫੋਰਸ ਕੀਤਾ, ਹੋ ਸਕਦਾ ਹੋਰ ਵੀ ਕੋਈ ਕਾਰਨ ਹੋਣ, ਪਰ ਇਹ ਪ੍ਰਾਇਮਰੀਲੀ ਲੱਗਦਾ। ਦੂਸਰੀ ਚੀਜ਼ ਇਹ ਹੈ ਕਿ ਸੈਮ ਐਲਟਮੈਨ ਜਿਹੜਾ ਆਪਣਾ ਕੰਪਨੀ ਨੂੰ ਇੱਕ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ, ਹੁਣ ਬੋਰਡ ਵੀ ਕੰਪਲਾਇੰਸ ਆ, ਤੇ ਜਿਹੜੇ ਉਹਨਾਂ ਦੇ ਨਾਲ ਦੇਖੋ ਵਰਕਰ ਜਿਹੜੇ ਓਰੀਜਨਲ ਥਾਟ ਪ੍ਰੋਸੈਸ ਲੈ ਕੇ ਆਏ ਉਹ ਵੀ ਇੱਕ ਇੱਕ ਕਰਕੇ ਸਾਈਡ ਲਾਈਨ ਦੇ ਉੱਤੇ ਹੁੰਦੇ ਰਹੇ, ਹੁਣ ਉਹਨਾਂ ਦਾ ਪੂਰਾ ਕੰਟਰੋਲ ਹੈਗਾ ਵਿਦ ਦ ਹੈਲਪ ਆਫ ਇਨਵੈਸਟਰ। ਫਿਰ ਮਾਈਕਰੋਸਾਫਟ ਵਿੱਚ ਆਉਂਦੀ ਹੈ, ਮਾਈਕਰੋਸਾਫਟ ਦੇ ਵਿੱਚ ਆਉਂਦੀ ਹੈ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਲੈ ਕੇ ਆਉਂਦੀ ਹੈ, ਤੇ ਉਹਦੇ ਵਿੱਚ ਨੈਚੁਰਲੀ ਆ ਕਿ ਸ਼ਾਇਦ ਉਹਨਾਂ ਨੇ ਵੀ ਆਪਣਾ ਕੁਛ ਨਾ ਕੁਛ ਵਿੱਚੋਂ ਕੱਢਣ ਪਾਉਣਾ ਹੋਵੇ। ਪਰ ਹੁਣ ਜੇ ਅਸੀਂ ਗੱਲ ਕਰੀਏ ਈਲਨ ਮਸਕ ਕਿੱਥੇ ਆਉਂਦੇ ਆ, ਤਾਂ ਈਲਨ ਮਸਕ ਇਹ ਗੱਲ ਬਾਰ-ਬਾਰ ਕਹਿ ਰਹੇ ਸੀ ਆਪਣੇ ਸ਼ੋਅ ਦੇ ਉੱਪਰ, ਇਸ ਚੀਜ਼ ਨੂੰ ਬਹੁਤ ਕਵਰ ਕੀਤਾ ਜੀ ਕਿ ਉਹ ਕਹਿੰਦੇ ਆ ਕਿ ਇਹਨੂੰ ਨਾਨ ਪ੍ਰੋਫਿਟ ਨੂੰ ਪ੍ਰੋਫਿਟ ਦੇ ਹੋਣ ਦੇ ਵਿੱਚ ਜਾਣ ਲਈ ਰੋਕਿਆ ਜਾਵੇ। ਸੋ ਹਾਂਜੀ, ਸੋ ਇਹ ਉਹਨਾਂ ਦੀ ਤੀਜੀ ਚੌਥੀ ਸ਼ਾਇਦ ਪਟੀਸ਼ਨ ਆ ਵੱਖ-ਵੱਖ ਕੋਰਟਾਂ ਦੇ ਵਿੱਚ ਉਹਨਾਂ ਇਹ ਚੀਜ਼ ਲੈ ਕੇ ਆਂਦੀ, ਪਰ ਹੁਣ ਉਹ ਫੈਡਰਲ ਕੋਰਟ ਦੇ ਵਿੱਚ ਇਹ ਲੈ ਕੇ ਆਏ ਆ ਕਿ ਅੱਜ ਮੈਂ ਇਹ ਕਰਵਾ ਦਾਂ ਕਿ ਇਹ ਜਿਹੜੇ ਈਲਨ ਮਸਕ ਹੋਣੀ ਆ, ਇਹਨਾਂ ਦਾ ਵੀ XAI ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੰਪਨੀ ਆ, ਹੈ ਨਾ, ਜਿਨ੍ਹਾਂ ਦਾ ਇੱਕ ਬੋਟ ਕਾਫੀ ਮਸ਼ਹੂਰ ਹੈਗਾ ਵਾ ਟਵਿੱਟਰ ਦੇ ਉੱਤੇ, ਤੁਸੀਂ ਉਹਨਾਂ ਨੂੰ ਤੁਸੀਂ ਹੈ ਨਾ ਦੇਖ ਸਕਦੇ ਹੋ। ਸੋ ਉਹਨਾਂ ਦਾ ਜਿਹੜਾ ਹਾਂਜੀ, ਸੋ ਜਿਹੜਾ ਉਹਨਾਂ ਦਾ ਬੋਟ ਆ ਉਹ ਕਾਫੀ ਉਹਦਾ ਨਾਮ ਕ੍ਰੌਕ ਆ, ਸੋ ਉਹ ਕਾਫੀ ਜ਼ਿਆਦਾ ਉਹਦੀ ਜਿਹੜੀ ਥੋੜੇ ਛੋਟੇ ਸਮੇਂ ਦੇ ਵਿੱਚ ਵੀ 6 ਬਿਲੀਅਨ ਡਾਲਰ ਉਹਨੇ ਰੇਜ਼ ਕੀਤਾ, ਤੇ 50 ਬਿਲੀਅਨ ਡਾਲਰ ਜਿਹੜੀ ਉਹਦੀ ਐਡਮਿਸ਼ਨ ਆ ਨਾ। ਸੋ ਉਹਦੇ ਵਿੱਚ ਇਹ ਕਿਉਂਕਿ ਉਹਨਾਂ ਦੇ ਡਾਇਰੈਕਟ ਕੰਪੀਟੀਸ਼ਨ ਦੇ ਵਿੱਚ ਹੈਗੇ ਆ, ਸੋ ਉਹ ਈਲਨ ਮਸਕ ਨੂੰ ਇਹ ਕਹਿੰਦੇ ਆ ਕਿ ਇਹ ਇੱਕ ਐਂਟੀ ਟਰਸਟ ਟਾਈਪ ਇਨਫਰਾਸਟ੍ਰਕਚਰ ਜਿਹੜਾ ਉਹ ਬਣਦਾ ਪਿਆ ਹੈ ਨਾ, ਕਿਉਂਕਿ ਜੇ ਮਾਈਕਰੋਸਾਫਟ ਜਿਹੜਾ ਉਹਨਾਂ ਉਹਦੇ ਕੋਲ ਵੀ ਬਹੁਤ ਪੈਸਾ ਹੈ ਨਾ, ਉਹਨਾਂ ਦੀ ਫੰਡਿੰਗ ਹੋ ਜਾਂਦੀ ਹੈ, ਸੈਮ ਐਲਟਮੈਨ ਦੀ ਓਪਨ AI ਦੀ ਇਹਨਾਂ ਦੀ ਆਪਸੀ ਫੰਡਿੰਗ ਹੁੰਦੀ ਆ, ਤੇ ਫॉर प्रॉफिट ਮਾਡਲ ਦੇ ਉੱਤੇ, ਤੇ ਇਹਨਾਂ ਨੇ ਜਿਹੜੇ ਇਹਨਾਂ ਦੇ ਕੰਪੀਟੀਟਰ ਹੈਗੇ ਆ ਉਹਨਾਂ ਨੂੰ ਇਹ ਉਹਨਾਂ ਦੀ ਫੰਡਿੰਗ ਰੋਕਣ ਦੇ ਵਾਸਤੇ ਇਹ ਇੱਕ ਅਵਾਰਡ ਜੀ ਕਹਿ ਲਓ ਉਹ ਬਣਾ ਕੇ ਇਕੱਠੇ ਹੋ ਕੇ, ਤੇ ਜਿਹਦੇ ਕਰਕੇ ਜਿਹੜੇ ਨਵੇਂ ਕੰਪੀਟੀਸ਼ਨ ਆਉਣਗੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਕੈਪੀਟਲ ਦੀ ਤੇ ਉਹਨਾਂ ਨੂੰ ਉਦਾਂ ਦੀ ਮਾਰਕੀਟ ਸਪੋਰਟ ਨਹੀਂ ਮਿਲ ਸਕਦੀ ਜਿੰਨੀ ਉਹ ਚਾਹੁੰਦੇ ਆ, ਹੈ ਨਾ, ਉਹਨਾਂ ਦੀ ਗਰੋਥ ਨੂੰ ਹਿੰਡਰ ਕਰੇਗੀ। ਸੋ ਇਹਨਾਂ ਦੀ ਓਰੀਜਨਲ ਮਾਰਚ 2024 ਤੇ ਸੈਨ ਫਰਾਂਸਿਸਕੋ ਸਟੇਟ ਕੋਰਟ ਦੇ ਵਿੱਚ ਇਹਨਾਂ ਸੂ ਕੀਤਾ ਸੀ, ਪਰ ਬਾਅਦ ਵਿੱਚ ਚਲੋ ਵਿਡਰਾਅ ਕਰ ਲਈ ਕੰਪਲੇਨ, ਫਿਰ ਰੀਫਾਈਲ ਕੀਤੀ ਉਹ ਕੰਪਲੇਨ ਕੁਝ ਮਹੀਨਿਆਂ ਬਾਅਦ ਫੈਡਰਲ ਕੋਰਟ ਦੇ ਵਿੱਚ ਹੈ। ਸੋ ਉਸ ਤੋਂ ਬਾਅਦ ਮਿਡ ਨਵੰਬਰ ਦੇ ਵਿੱਚ ਉਹਨਾਂ ਜਿਹੜੀ ਆਪਣੀ ਇਹ ਕੰਪਲੇਨ ਆ ਇਹਨੂੰ ਮਾਈਕਰੋਸਾਫਟ ਓਪਨ AI ਦੇ ਵਿੱਚ ਐਂਟੀ ਟਰਸਟ ਜਿਹੜੇ ਲਾਅ GPT ਵਿੱਚ ਉਹਨਾਂ ਐਡ ਕਰ ਦਿੱਤੇ ਹਨ, ਤੇ ਮਾਈਕਰੋਸਾਫਟ ਨੇ ਤੇ ਚਲੋ ਕਮੈਂਟ ਨਹੀਂ ਕੀਤਾ ਇਹਦੇ ਉੱਤੇ, ਪਰ ਜਿਹੜੇ AI ਦੇ ਸਪੋਕਸਪਰਸਨ ਉਹਨਾਂ ਕਿਹਾ ਕਿ ਈਲਨ ਮਸਕ ਜਿਹੜੇ ਆ ਉਹ ਵਾਰ-ਵਾਰ ਇੱਕ ਹੀ ਗੱਲ ਕਹਿ ਰਹੇ, ਉਹਨਾਂ ਦੀ ਚੌਥੀ ਕੰਪਲੇਨ ਹੈ ਇਸ ਚੀਜ਼ ਨੂੰ, ਤੇ ਸੇਮ ਬੇਸਲੈਸ ਜਿਹੜੀ ਕੰਪਲੇਨਸ ਆ ਉਹਨੂੰ ਕੰਟੀਨਿਊ ਕਰਾਂਗੇ ਤੇ ਆਪਾਂ ਸਖਤ ਜਿਹੜੀ ਆ ਕੋਰਟ ਦੇ ਵਿੱਚ ਫਾਈਟ ਜਿਹੜੀ ਆ ਉਹ ਦਵਾਂਗੇ। ਸੋ ਰਾਜਕਰਨ ਬੈਕਐਂਡ ਦੇ ਉੱਤੇ ਜਿਹੜਾ ਨਾ ਇਨਵੈਸਟਰਸ ਦੇ ਉੱਤੇ, ਕਿਉਂਕਿ ਸਾਰੇ ਜਿਹੜੇ ਹੈਗੇ ਜਿਹੜੀ ਗਰੁੱਪ ਹੁੰਦਾ ਕਾਫੀ ਲੋਕ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ, ਇਹਨਾਂ ਦੇ ਆਪੋ ਆਪਣੇ ਜਿਹੜੇ ਕੰਮ ਕਰਨ ਦੇ ਤਰੀਕੇ, ਕੋਈ ਕਿਸੇ ਆਈਡੀਆ ਨੂੰ ਲੈ ਕੇ ਅਲਾਈਨ ਹੁੰਦਾ, ਕੋਈ ਕਿਸੇ ਆਈਡੀਆ ਨੂੰ ਲੈ ਕੇ ਜਿਹੜਾ ਅਲਾਈਨ ਹੁੰਦਾ। ਸੋ ਬੇਸਿਕਲੀ ਗੱਲ ਉਹਦੇ ਚ ਇਹੀ ਆ, ਮੋਟੀ ਗੱਲ ਕਿ ਜਦੋਂ ਕੋਈ ਵੀ ਕੰਪਨੀ ਫਾਰਮ ਹੁੰਦੀ ਆ, ਜਦੋਂ ਆਪਣੇ ਨੇਸ਼ਨ ਸਟੇਜ ਦੇ ਵਿੱਚ ਹੁੰਦੀ ਆ, ਉਹਨੂੰ ਕਾਫੀ ਕੈਪੀਟਲ ਦੀ ਲੋੜ ਹੁੰਦੀ ਆ, ਤੇ ਜਿਹੜਾ ਮਾਈਕਰੋਸਾਫਟ ਤੇ ਓਪਨ ਆਇਆ ਉਹ ਕਿਉਂਕਿ ਉਹ ਡੋਮੀਨੈਂਸ ਦੀ ਚੀਜ਼ ਦੀ ਕ੍ਰੀਏਟ ਕਰ ਰਹੇ ਆ, ਤੇ ਜਿਹੜੀ ਇਨਵੈਸਟਮੈਂਟ ਕੈਪੀਟਲ ਆ ਇਹਨੂੰ ਉਹਨੂੰ ਜਿਹੜੇ ਨਵੇਂ ਕੰਪੀਟੀਟਰ ਰੋਕ ਰਹੇ ਆ ਉਹਨਾਂ ਨੂੰ ਰੋਕਣ ਦੇ ਵਾਸਤੇ ਈਲਨ ਮਸਕ ਹੁਣੀ ਕਹਿੰਦੇ ਆ ਕਿ ਇਹ ਇੱਕ ਮੇਨ ਕਾਰਨ ਆ, ਸੋ ਇਸ ਕਰਕੇ ਇਹਨੂੰ ਅੱਗੇ ਵਧਣ ਤੋਂ ਰੋਕਿਆ ਜਾਏ ਤਾਂ ਕਿ ਜਿਹੜੀ ਨਵੀਂ ਕੰਪਨੀਆਂ ਆ ਉਹ ਉਹਨਾਂ ਨੂੰ ਇਨਵੈਸਟਮੈਂਟ ਦੇ ਮੌਕੇ ਤੇ ਵਧਣ ਫੁੱਲਣ ਦਾ ਜਿਹੜਾ ਮੌਕਾ ਮਿਲੇ। ਸੋ ਇਹ ਕੰਪਲੇਨ ਵਿੱਚ ਕਿਹਾ ਗਿਆ, ਹੁਣ ਅੰਦਰੋਂ ਅੰਦਰੀ ਕੀ ਆ ਇਹ ਤਾਂ ਈਲਨ ਮਸਕ ਜਾਣਨ। ਸਹੀ ਗੱਲ ਆ, ਪਰ ਜੋ ਦੇਖਣ ਨੂੰ ਇਹ ਗੱਲ ਕੁਛ ਹੱਦ ਤੱਕ ਰਾਜਕਰਨ ਠੀਕ ਲੱਗਦੀ ਹੈ। ਇਹ ਤਾਂ ਚੀਜ਼ ਹੈਗੀ ਹੋਈ ਆ, ਤੇ ਬਾਕੀ ਜਿਹੜਾ ਆਪਾਂ ਦੇਖਿਆ ਵੀ ਕੰਪਨੀਆਂ ਦਾ ਅਕਸਰ
ਫਿਰ ਗੱਲ ਉੱਥੇ ਮੁੜ ਘੁੜ ਕੇ ਦੁਬਾਰਾ ਉੱਥੇ ਹੀ ਆ ਜਾਂਦੀ ਆ ਵੀ ਜਿਹੜੀ ਵੀ ਕੋਈ ਕੰਪਨੀ ਬਣੀ ਉਹਨੇ ਮੁਨਾਫੇ ਦੇ ਲਈ ਜਿਹੜਾ ਉਹ ਚੱਲਣਾ ਆ, ਤੇ ਨਾਨ ਪ੍ਰੋਫਿਟ ਰਹਿ ਕੇ ਉਹਨਾਂ ਨੂੰ ਪਤਾ ਵੀ ਮੁਨਾਫਾ ਸਾਡਾ ਨਹੀਂ ਆ। ਸੋ ਜੇ ਫॉर ਪ੍ਰੋਫਿਟ ਹੋਵਾਂਗੇ ਤਾਂ ਹੀ ਆ। ਆਪਣੇ ਹੁਣ ਬੋਟ ਵੀ ਵੇਚਣੇ ਆ ਉਹਨਾਂ ਨੇ, ਚੈਟ GPT ਦੇ ਵੀ ਕਈ ਆ, ਸੋਰੋਜ਼ ਵੀ ਜਿਹੜਾ ਉਹਨਾਂ ਦਾ ਸੋਰਾ ਸੌਰੀ ਜਿਹੜਾ ਆ ਉਹ ਵੀ ਉਹਨਾਂ ਦਾ ਆ, ਕਈ ਕੁਛ ਹੈਗਾ ਆ, ਟੈਕਸਟ ਦੇ ਲਈ ਆ, ਆਵਾਜ਼ ਦੇ ਲਈ ਆ, ਵੀਡੀਓ ਦੇ ਲਈ ਆ, ਕਿੰਨਾ ਕੁਛ AI ਜਨਰੇਟਿਵ ਸਮਾਨ ਆ, ਤੇ ਉਹ ਵੇਚਣਗੇ ਤਾਂ ਹੀ ਜੇ ਫॉर ਪ੍ਰੋਫਿਟ ਜਿਹੜਾ ਉਹਨਾਂ ਨੂੰ ਜਿਹੜਾ ਉਸਦੇ ਵਿੱਚ ਫਾਇਦਾ ਜਿਹੜਾ ਉਹ ਹੋ ਸਕਦਾ ਆ। ਸੋ ਡੈਫੀਨਿਟਲੀ ਇਹ ਚੀਜ਼ਾਂ ਜਿਹੜੀਆਂ ਨਵੇਕਲੀ ਵੀ ਨਹੀਂ ਆ, ਤੇ ਪਰ ਇਹ ਆ ਵੀ ਲੋਕਾਂ ਨੂੰ ਇਦਾਂ ਲੱਗਦਾ ਇਹ ਆ ਈਲਨ ਮਸਕ ਇਸ ਗੱਲੋਂ ਆ ਵੀ ਟੈਕਨੋਲੋਜੀ ਦੇ ਵਿੱਚ ਉਹ ਇਹਨਾਂ ਤੋਂ ਥੋੜਾ ਅੱਗੇ ਹੀ ਚੱਲ ਰਿਹਾ ਲੱਗਦਾ ਹੈ। ਸੋ ਉਹਨੂੰ ਇਹ ਵੀ ਮੈਂ ਕੈਚਅਪ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰ ਲਵਾਂ। ਹਾਂਜੀ, ਜਦੋਂ ਕੈਚਅਪ ਕਰਦੇ ਨਾ ਰਾਜਗਨ, ਤੇ ਸਟ੍ਰੇਟ ਫਾਰਵਰਡ ਨਹੀਂ ਹੁੰਦੀ। ਮੈਂ ਰਿਪੀਟ ਕਰ ਦਿੰਦਾ ਗੱਲ ਨੂੰ ਕਿ ਉਹਦੀ ਤੁਹਾਨੂੰ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ। ਐਗਜ਼ੈਕਟਲੀ ਸੋ ਉਹ ਇਨਵੈਸਟਮੈਂਟ ਜਿਹੜੀ ਆ ਉਧਰ ਜਾਈ ਜਾ ਰਹੀ ਆ। ਹਾਂਜੀ, ਜੇ ਗੱਲ ਇਹ ਆ ਕਿ ਤੁਹਾਡਾ ਕੁਆਲਿਟੀ ਪ੍ਰੋਡਕਟ ਬੜਾ ਵਧੀਆ ਚੱਲ ਰਿਹਾ, ਉਹ ਸਿਮਿਲਰ ਪ੍ਰੋਡਕਟ ਤੁਸੀਂ ਮਾਰਕੀਟ 'ਚ ਲੈ ਕੇ ਆ ਰਹੇ ਹੋ 10 ਸਾਲ ਬਾਅਦ ਜਾਂ 5 ਸਾਲ ਬਾਅਦ, ਤੇ ਉੱਥੋਂ ਕਿੰਨੀ ਇਨਵੈਸਟਮੈਂਟ ਮਿਲਣੀ ਹੈ। ਜਦੋਂ ਫॉर ਪ੍ਰੋਫਿਟ ਮਾਡਲ ਹੁੰਦੇ ਅਸੀਂ ਇਹ ਦੇਖਿਆ ਕਿ ਉਹ ਬਹੁਤ ਤੇਜ਼ੀ ਦੇ ਨਾਲ ਵੱਧਦੇ ਆ ਵਰਸਸ ਨਾਨ ਪ੍ਰੋਫਿਟ ਦੇ ਉੱਤੇ। ਸੋ ਇਹ ਚੀਜ਼ ਮੈਨੂੰ ਲੱਗਦਾ ਇਹ ਕੁੰਡੀ ਆ ਜਿਹਦੇ ਕਰਕੇ ਇਲਨ ਮਸਕ ਜਿਹੜੇ ਆ ਉਹਦੇ ਤੇ ਕਾਫੀ ਸੀਰੀਅਸ ਆ। ਚੌਥੀ ਵਾਰ ਜਿੱਦਾਂ ਨਾ ਦੱਸਿਆ, ਚੌਥੀ ਵਾਰ ਜੀ ਉਹਦਾ ਇਲਨ ਮਸਕ ਦੇ ਨਾਲ ਖਬਰ ਇੱਕ ਹੋਰ ਜੁੜੀ ਆ ਗਈ ਹੈ। ਡੈਲਾਵੇਅਰ ਦੇ ਜੱਜ ਨੇ ਰਿਜੈਕਟ ਕਰਤਾ ਆ ਉਸਦਾ ਇਹਦੀ ਇੱਕ ਕੋਸ਼ਿਸ਼ ਸੀਗੀ, ਇਹ ਜਿਹੜੀ ਸੁਣਵਾਈ ਜਿਸ ਦੇ ਉੱਤੇ ਹੋਈ ਆ ਵੀ $56 ਬਿਲੀਅਨ ਦੀ ਇਹ ਜਿਹੜਾ ਪੇ ਦਾ ਪੈਕੇਜ ਸੀਗਾ। ਗੱਲਾਂ ਦੇਖੋ ਹੁਣ $56 ਬਿਲੀਅਨ ਲੈਣ ਵਾਲੇ ਕਰਦੇ ਆਮ ਲੋਕਾਂ ਦੀਆਂ, ਅਸੀਂ ਤੁਹਾਡੇ ਲਈ ਲੜਾਂਗੇ, ਅਸੀਂ ਤੁਹਾਡੇ ਲਈ ਆਹ ਕਰ ਦਾਂਗੇ, ਉਹ ਕਰਾਂਗੇ, ਤੇ ਆਪ ਦੇਖੋ ਲੜਨ ਰਹੇ ਆ $56 ਬਿਲੀਅਨ ਦੇ ਲਈ। ਨਾ ਇਹਨਾਂ ਨੇ ਪਹਿਲਾਂ ਕਦੀ ਕਿਸੇ ਦੀ ਸੁਣੀ ਸੀ ਤੇ ਨਾ ਇਹਨਾਂ ਨੇ ਬਾਅਦ ਦੇ ਵਿੱਚ ਕਦੇ ਕਿਸੇ ਦੀ ਸੁਣਨੀ ਆ। ਆਮ ਲੋਕਾਂ ਨੂੰ ਤਾਂ ਉਹਨਾਂ ਨੇ ਬਸ ਪਿੱਛੇ ਮਗਰ ਲਾਉਣਾ ਹੁੰਦਾ ਆ, ਤੇ ਜੱਜ ਨੇ ਰਿਜੈਕਟ ਕਰਤੀ ਆ ਇਸ ਦੀ ਉਹ ਜਿਹੜੀ ਪੇ ਆ ਉਸ ਨੂੰ ਬਹਾਲ ਕਰਨ ਦੇ ਲਈ, ਜਿਹੜੀ $56 ਬਿਲੀਅਨ ਦੀ ਇਹਨੇ ਆਪਣੇ ਆਪ ਨੂੰ ਦਿੱਤੀ ਸੀ। ਉਹਨਾਂ ਨੇ ਕਿਹਾ ਵੀ ਇਹ ਇੱਕ ਵਾਰੀ ਫੇਰ ਇਸ ਚੀਜ਼ ਨੂੰ ਦਿਖਾਉਣ 'ਚ ਨਾਕਾਮਯਾਬ ਰਿਹਾ ਆ ਸ਼ੇਅਰ ਹੋਲਡਰਸ ਨੂੰ ਵੀ ਫੇਅਰ ਤੇ ਪ੍ਰੋਪਰਲੀ ਜਿਹੜੀ ਆ ਇਹ ਜਿਹੜੀ ਤਨਖਾਹ ਇਸ ਨੂੰ ਦਿੱਤੀ ਗਈ ਸੀਗੀ। ਜਦ ਪਹਿਲੀ ਵਾਰ ਇਸਨੇ ਜਿਹੜਾ ਇਹ ਅਨਾਉਂਸ ਕੀਤਾ ਸੀ ਟਵਿੱਟਰ ਦੇ ਉੱਤੇ, ਫਾਰਮਰਲੀ ਟਵਿੱਟਰ ਨਾਓ ਐਕਸ ਦੇ ਉੱਤੇ ਉਹਨੇ ਨਜ਼ਲਾ ਝਾੜਿਆ ਕਿ ਨਾ ਡੈਲਾਵੇਅਰ ਤੋਂ ਸਾਰੀਆਂ ਕੰਪਨੀਆਂ ਨੂੰ ਬਾਹਰ ਚਲੇ ਜਾਣਾ ਜਿਹੜਾ ਉਹ ਚਾਹੀਦਾ ਆ, ਤੇ ਨਾਲ ਦੇ ਨਾਲ ਜੱਜ ਨੇ ਇਹ ਵੀ ਆਦੇਸ਼ ਦੇ ਦਿੱਤੇ ਟੈਸਲਾ ਨੂੰ ਵੀ $300 ਤੇ $45 ਮਿਲੀਅਨ ਦੀਆਂ ਫੀਸ ਤੇ ਫੰਡ ਰੀਇੰਬਰਸਮੈਂਟ ਦੇ ਤੌਰ ਦੇ ਉੱਤੇ ਜਿਹੜੇ ਸ਼ੇਅਰ ਹੋਲਡਰਸ ਦੇ ਅਟਰਨੀਜ਼ ਦੇ ਲੱਗੇ ਆ ਉਹ ਤੁਹਾਨੂੰ ਜਿਹੜੇ ਉਹ ਦੇਣੇ ਜਿਹੜੇ ਪੈਣਗੇ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਸੋ ਹੁਣ ਟੈਸਲਾ ਵਾਲੇ ਅਪੀਲ ਕਰਦੇ ਇਸ ਕੰਪਨਸੇਸ਼ਨ ਪਲਾਨ ਨੂੰ ਜਾਂ ਨਹੀਂ, ਇਹ ਵੀ ਹੁਣ ਦੇਖਣ ਵਾਲੀ ਗੱਲ ਰਹੂਗੀ ਜੀ। ਹਾਂਜੀ, ਕਿਉਂਕਿ ਮੈਂ ਫਿਰ ਗੱਲ ਜਿਹੜੀ ਤੁਸੀਂ ਕਹੀ ਉਹਨੂੰ ਜਸਟ ਐਮਫਸਾਈਜ਼ ਕਰਨ ਦੇ ਲਈ ਗੱਲ ਕਰਦਾ ਕਿ ਜਿਹੜੀ ਜਨਰੇਟਿਵ AI ਮਾਰਕੀਟ ਹੈ ਇਸ ਟਾਈਮ ਤੇ ਰਾਜ ਕਰਨ, ਉਹ ਤਕਰੀਬਨ ਇਹ ਮੰਨਿਆ ਜਾ ਰਿਹਾ ਕਿ ਇੱਕ ਦਹਾਕੇ ਦੇ ਵਿੱਚ ਉਹ $1 ਟ੍ਰਿਲੀਅਨ ਦੀ ਜਿਹੜੀ ਇੰਡਸਟਰੀ ਬਣ ਰਹੀ ਹੈ। ਸੋ ਉਹਦੇ ਵਿੱਚ ਜਿਹੜੀ ਆ ਇਸ ਸਾਲ ਅਸੀਂ 2024 ਜਿਹੜਾ ਹੋਣ ਵਾਲਾ ਹੈ, 2024 ਖਤਮ ਹੋਣ ਵਾਲਾ, ਤੇ ਇਹਦੇ ਵਿੱਚ ਹੀ 500% ਇਹਦੀ ਗਰੋਥ ਹੋਈ। ਸੋ ਇੱਕ ਵਾਕਈ ਇੱਕ ਹੌਟ ਫੀਲਡ ਆ, ਤੇ ਉਹਦੇ ਵਿੱਚ ਹਰ ਇੱਕ ਬੰਦਾ ਆਪਣੇ ਜਾਂ ਹਰ ਇੱਕ ਕੰਪਨੀ ਆਪਣੇ ਜਿਹੜੇ ਪੈਰ ਆ ਪਸਾਰਨੇ ਸ਼ੁਰੂ ਵੱਧ ਤੋਂ ਵੱਧ ਮਾਰਕੀਟ ਸ਼ੇਅਰ ਲੈਣਾ ਚਾਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ। ਬਿਲਕੁਲ ਜੀ। ਅਗਲੀ ਆਪਾਂ ਹਰਵਿੰਦਰ ਗੱਲ ਕਰਦੇ ਹਾਂ ਜਿਹੜੇ ਯੂਕਰੇਨ ਦੇ ਵਿੱਚ AI ਗਾਈਡਡ ਡਰੋਨਸ ਆ ਉਹ ਰਸ਼ੀਆ ਦੇ ਉਲਟੇ ਵਰਤ ਰਹੇ ਆ। ਸੋ ਇਹ ਜਦੋਂ ਟੈਕਨੋਲੋਜੀ ਲਗਾਤਾਰ ਤੇਜ਼ ਹੋ ਰਹੀ ਸੀ, ਇਹ ਤਾਂ ਅਕਸਰ ਆਖਿਆ ਜਾਂਦਾ ਸੀ ਵੀ ਲੜਾਈਆਂ ਦੇ ਵਿੱਚ AI ਦੀ ਵਰਤੋਂ ਹੋਣੀ ਆ, ਨਵੀਂ ਟੈਕਨੋਲੋਜੀ ਦੀ ਵਰਤੋਂ ਹੋਣੀ ਆ। ਸੋ ਇਹ ਉਦਾਹਰਨ ਮੌਜੂਦਾ ਤੌਰ ਦੇ ਉੱਤੇ ਚੱਲ ਰਹੀ ਲੜਾਈ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਹੁਣ ਤਾਜ਼ਾ ਜਿਹੜਾ ਉਹ ਮਿਲ ਰਿਹਾ। ਦੋ ਤਰ੍ਹਾਂ ਦੀ ਮੈਨੂੰ ਨਾ 2014 ਦੀ ਇੱਕ ਗੱਲ ਯਾਦ ਆਉਂਦੀ ਹੈ ਜਦੋਂ ਰਾਜਨਾਥ ਸਿੰਘ ਮੁਖੀ ਬਣਦੇ ਆ ਇੰਡੀਅਨ ਡਿਫੈਂਸ ਦਾ ਜਿਹੜਾ ਡਿਪਾਰਟਮੈਂਟ ਆ, ਡਿਪਾਰਟਮੈਂਟ ਆਫ ਡਿਫੈਂਸ ਕਹਿ ਲਓ, ਜੋ ਵੀ ਉੱਥੋਂ ਦਾ ਰੱਖਿਆ ਮੰਤਰੀ, ਤੇ ਉਹਨੇ ਇੱਕ ਗੱਲ ਕਹੀ ਸੀ ਕਿ ਕਹਿੰਦਾ 2 ਫਰੰਟ ਦੇ ਉੱਤੇ ਜਿਹੜੀ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਲੜੀ ਜਾਏਗੀ। ਕਹਿੰਦਾ ਕਿ ਜਿਹੜੀ ਪਹਿਲੀ ਲੜਾਈ ਆ ਉਹ ਲੜੀ ਜਾਊਗੀ ਲੋਕਾਂ ਦੇ ਦਿਮਾਗ ਦੇ ਵਿੱਚ, ਠੀਕ ਹੈ, ਤੇ ਦੂਸਰੀ ਜਿਹੜੀ ਲੜਾਈ ਹੋਏਗੀ ਉਹ ਲੜੀ ਜਾਏਗੀ ਟੈਕਨੋਲੋਜੀ ਦੇ ਨਾਲ। ਠੀਕ ਆ। ਸੋ ਜਿਹੜੀ ਉਹਨਾਂ ਦੀ ਸਕੀਮ ਵੀ ਰਾਜ ਕਰਨਾ ਗਵਰਨਮੈਂਟਸ ਦੀ ਕਹਿ ਲਓ, ਕਿ ਚਾਈਨਾ ਨੇ ਵੀ ਕੁਝ ਸਮਾਂ ਪਹਿਲਾਂ ਆਪਣੀ ਆਰਮੀ ਦੀ ਰਿਡਕਸ਼ਨ ਕੀਤੀ, ਇੰਡੀਆ ਵੀ ਜਿਹੜੀ ਲਗਾਤਾਰ ਆਰਮੀ ਦੀ ਰਿਡਕਸ਼ਨ ਕਾਊਂਟ ਜਿਹੜਾ ਉਹ ਕਰ ਰਿਹਾ, ਜ਼ਿਆਦਾ ਇਨਵੈਸਟਮੈਂਟ ਜਿਹੜੀ ਤਕਨੀਕ ਦੇ ਵਿੱਚ ਕਰ ਰਿਹਾ, ਟੈਕਨੋਲੋਜੀ ਦੇ ਵਿੱਚ।
ਹਨਾ। ਸੋ ਉਹਦੀ ਜਿਹੜੀ ਮਿਸਾਲ ਉਹ ਸਾਡੇ ਸਾਹਮਣੇ ਆ ਇਸ ਟਾਈਮ ਦੇ ਉੱਤੇ ਯੂਕਰੇਨ ਦੇ ਵਿੱਚ AI ਗਾਈਡਡ ਡਰੋਨ ਜਿਹੜੇ ਆ ਉਹ ਰਸ਼ੀਆ ਦੇ ਖਿਲਾਫ ਜਿਹੜੇ ਆ ਵਰਤੇ ਜਾ ਰਹੇ ਆ ਹਨਾ। ਸੋ ਉਹਦੇ ਵਿੱਚ ਕੀ ਆ ਰਾਜ ਕਰਨ ਕਿ ਟਾਰਗੇਟ ਨੂੰ ਆਇਡੈਂਟੀਫਾਈ ਕਰਨ ਦਾ ਤਰੀਕਾ ਵੀ ਜਿਹੜਾ ਡਰੋਨ ਆ ਉਹਨੂੰ ਦੱਸ ਦਿੰਦੇ ਵੀ ਟਾਰਗੇਟ ਜਿਹੜਾ ਉਹ ਇਦਾਂ ਦਾ ਹੈ ਨਾ, ਕੁਝ ਵੀ ਹੋ ਸਕਦਾ, ਸੈਟੇਲਾਈਟ ਇਮੇਜ ਲੈ ਲਓ ਜਾਂ ਕਿਸੇ ਚੀਜ਼ ਦੀ ਵੀ ਆਹ ਚੀਜ਼ ਦੇ ਉੱਤੇ ਤੁਸੀਂ ਅਟੈਕ ਕਰਨਾ। ਡਰੋਨ ਉੜਦਾ, ਡਰੋਨ ਆਸੇ-ਪਾਸੇ ਚੀਜ਼ਾਂ ਨੂੰ ਸਕੈਨ ਕਰਦਾ ਤੇ ਜਦੋਂ ਜਿਹੜਾ ਉਹਨੂੰ ਟਾਰਗੇਟ ਆ ਜਿੱਦਾਂ ਦਾ ਦੱਸਿਆ ਹੁੰਦਾ ਵਾ, ਜਦੋਂ ਉਹਨੂੰ ਟੇਕ ਓਵਰ ਕਰਦਾ ਤੇ ਜਿਹੜਾ ਡਰੋਨ ਆ ਉਹ ਜਾ ਕੇ ਉੱਥੇ ਅਟੈਕ ਕਰ ਦਿੰਦਾ। ਠੀਕ ਹੈ। ਤੇ ਉਹਦੇ ਵਿੱਚ ਇਹ ਜਿਹੜਾ ਟੈਸਟ ਆ ਇਹ ਕੁਝ ਸਮਾਂ ਪਹਿਲੇ, ਕਿਉਂਕਿ AI ਅਜੇ ਵੀ ਕੰਪੈਰੀਟਿਵਲੀ ਬਾਕੀ ਟੈਕਨੋਲੋਜੀ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਨਵੀਂ ਆ, ਪਰ ਤੁਸੀਂ ਇਹ ਹਿਸਾਬ ਲਾ ਲਓ, ਆਪਾਂ ਬਾਰ-ਬਾਰ ਗੱਲ ਕਰਦੇ ਨਾ ਕੋਈ ਆਟੋਮੇਟਿਡ ਟਰੱਕਿੰਗ ਰੋਬੋਟਿਕਸ ਜਿਹੜੇ ਆ ਉਹ ਵਿਲ ਬੀ ਮਚ ਸੂਨਰ ਦੈਨ ਐਕਸਪੈਕਟਡ। ਉਹਦਾ ਕਾਰਨ ਇਹ ਹੈ ਕਿ ਜੇ 2000 ਚਲੋ ਉਹ ਤਾਂ ਟੈਕਨੋਲੋਜੀ ਤੇ ਬਹੁਤ ਪੁਰਾਣੀ ਪਰ ਫੀਲਡ ਦੇ ਵਿੱਚ ਕੰਪੈਰੀਟਿਵਲੀ ਨਵੀਂ ਆ। ਤੇ ਦੇਖੋ ਵੀ ਇਸ ਟਾਈਮ ਦੇ ਉੱਤੇ ਜਿਹੜਾ ਯੂਕਰੇਨ ਆ ਉਹ ਉਹਦੇ ਕੋਲ ਹਜ਼ਾਰਾਂ ਦੀ ਗਿਣਤੀ, ਕਹਿੰਦੇ ਕਿ many tens of thousands ਉਹਨਾਂ ਨੇ ਜਿਹੜੇ ਡਰੋਨ ਆ ਸਸਤੇ ਚੀਪ ਜਿਹੜੇ ਉਹ ਬਣਾਏ ਹੋਏ ਆ, ਜਿਹੜੇ ਕਿ ਉਹ ਲਗਾਤਾਰ ਮੈਨੂਫੈਕਚਰ ਕਰਕੇ ਤੇ ਉਹ ਜੰਗ ਦੇ ਵਿੱਚ ਤੱਕ ਰਹੇ ਆ। ਰਸ਼ੀਆ ਦੇ ਉੱਤੇ ਹਮਲਾ ਕਰ ਰਹੇ ਉਹਦੇ ਨਾਲ। ਹਾਂਜੀ। ਸੋ ਉਹਦੇ ਗੱਲ ਇਹ ਆ ਕਿ ਦੇਖੋ ਜਿਹੜੀ ਵਾਰ ਹੁੰਦੀ ਆ, ਹਿਊਮਨ ਵਾਰ ਹੁੰਦੀ, ਉਹ ਟ੍ਰੈਂਚਿਸ ਵਿੱਚ ਆਮ ਤੌਰ ਤੇ ਜ਼ਿਆਦਾ ਲੜੀ ਜਾਂਦੀ ਹੈ ਫੇਸ ਟੂ ਫੇਸ, ਜਦ ਕਿ ਡਰੋਨ ਜਿਹੜਾ ਤੁਹਾਡੀ ਹਾਈਟ ਦੇ ਉੱਪਰ ਹੁੰਦਾ, ਉਹਨੂੰ ਪਤਾ ਟ੍ਰੈਂਚਿਸ ਦੇ ਵਿੱਚ ਕਿੱਦਾਂ ਅਟੈਕ ਕਰਨਾ ਵਾ, ਹੈਨਾ। ਸੋ ਹਾਈਟ ਦੇ ਉੱਤੇ ਗਿਆ ਸਸਤਾ ਡਰੋਨ ਆ, ਖਤਮ ਹੋ ਜਾਊਗਾ, ਐਮੂਨੇਸ਼ਨ ਲੈ ਕੇ ਅਟੈਕ ਕਰ ਦਿੰਦਾ। ਤੇ ਇਹ ਹਿਸਾਬ ਲਾਓ ਕਿ ਜਿਹੜੀ ਵਾਰ ਆ ਕਿਸ ਜਗ੍ਹਾ ਦੇ ਉੱਤੇ, ਕਿਸ ਪੱਧਰ ਦੇ ਉੱਤੇ ਟੈਕਨੋਲੋਜੀ ਦੇ ਨਾਲ ਜਿਹੜੀ ਬਣਾਈ ਜਾ ਰਹੀ ਹੈ। ਸੋ ਆਪਾਂ ਹੁਣ ਦੇਖਿਆ ਵੀ ਟੈਕਨੋਲੋਜੀ ਵਾਲੀਆਂ ਨਵੀਆਂ ਜਿਹੜੀਆਂ ਮਿਜ਼ਾਈਲਾਂ ਆ ਉਹ ਚਲਾਉਣ ਦੇ ਇਹਨਾਂ ਨੂੰ ਆਗਿਆ ਮਿਲੀ ਆ। ਉਧਰ ਉਹਨਾਂ ਨੇ ਵੀ ਇੰਟਰਬੈਲਿਸਟਿਕ ਮਿਜ਼ਾਈਲਾਂ ਜਿਹੜੀਆਂ ਉਹ ਛੱਡ ਕੇ ਦਿਖਾਇਆ ਆ, ਅੱਖਾਂ ਜਿਹੜੀਆਂ ਉਹ ਦਿਖਾਈਆਂ ਆ। ਸੋ ਟੈਕਨੋਲੋਜੀ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਯੂਜ਼ ਹੋ ਰਹੀ ਆ। ਰੀਸੈਂਟਲੀ ਖਬਰ ਸੀ, ਆਪਾਂ ਜਿਹੜੀ ਤੁਸੀਂ ਗੱਲ ਕੀਤੀ ਆ ਇੰਡੀਆ ਦੀ ਵੀ ਗੱਲ ਕੀਤੀ ਆ, ਪੰਜਾਬ ਦੇ ਬਾਰਡਰ ਦੇ ਉੱਤੇ ਆਪਾਂ AI ਨਾਲ ਲੈਸ ਕੈਮਰਿਆਂ ਦੀ ਗੱਲ ਕੀਤੀ ਸੀ। ਉਹ ਚੀਜ਼ ਜਿਹੜੀ ਉਹ ਆ ਰਹੀ ਆ ਪੰਜਾਬ ਪਾਕਿਸਤਾਨ ਦੇ ਬਾਰਡਰ ਤੇ। ਦੂਜੇ ਪਾਸੇ ਜਿਹੜੇ ਆ ਉੱਥੋਂ ਦੇ ਰੱਖਿਆ ਮੰਤਰੀ ਜਾਂ ਉਹਨਾਂ ਦਾ ਜਿਹੜਾ ਤੁਸੀਂ ਹਵਾਲਾ ਦਿੱਤਾ ਆ ਵੀ ਫੌਜੀਆਂ ਦੀ ਥਾਂ ਦੇ ਉੱਤੇ AI ਰੋਬੋਟਸ ਜਾਂ ਜਿਹੜੇ ਰੋਬੋਟਿਕ ਕੁੱਤੇ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਹੋ ਰਹੀ ਆ ਮਾਈਨਸ ਨੂੰ ਕਲੀਅਰ ਕਰਨ ਦੇ ਲਈ। ਇੰਨਾ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਜੇ ਮੁਲਕਾਂ ਨੂੰ ਹਰਵਿੰਦਰ ਜਾਨ ਦਾ ਨੁਕਸਾਨ ਘੱਟ ਹੋਵੇ, ਉਹਨਾਂ ਨੂੰ ਪਤਾ ਹੋਵੇ ਵੀ ਜਾਨ ਦਾ ਨੁਕਸਾਨ ਘੱਟ ਹੋਊਗਾ, ਚੱਲ ਪੁਰਜੇ ਹੀ ਆਪਾਂ ਬਦਲ ਲਾਂਗੇ, ਤਾਂ ਉਹ ਜੰਗ ਹੋਰ ਵੀ ਖਤਰਨਾਕ ਰੂਪ ਜਿਹੜਾ ਅਖਤਿਆਰ ਬਹੁਤ ਜਲਦੀ ਜਿਹੜਾ ਉਹ ਕਰ ਜਾਂਦੀ ਹੈ। ਤੇ ਉਹੀ ਉਸ ਪਾਸੇ ਵੱਲ ਨੂੰ ਜਿਹੜੀ ਇਸ ਟਾਈਮ ਵਧੀ ਹੋਈ ਹੈ। ਚਿੰਤਾਜਨਕ ਉੱਦਾਂ ਮਾਡਲ ਆ, ਪਰ ਹਾਂ ਵਧੇ ਆਪਾਂ ਉਸੇ ਦੇ ਵਿੱਚ ਹੀ ਹੋਏ ਆ। ਇੰਟਲ ਦੇ ਸੀਏ ਨੂੰ ਤੋਰਤਾ ਜੀ ਬਾਹਰ। ਇੰਟਲ ਨੈਸਡੈਕ ਚੋਂ ਉਹਦੇ ਵਿੱਚੋਂ ਵੀ ਬਾਹਰ ਹੋ ਗਈ ਸੀ, ਹੁਣ ਸੀਈਓ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਤੀ ਆ। ਖਾਸੇ ਨਾਰਾਜ਼ ਨੇ ਲੱਗਦਾ ਸੀ ਇੰਟਲ ਦੇ ਸੀਈਓ ਦੇ ਨਾਲ। ਇੰਟਲ ਨੇ ਪਿਛਲੇ 10 ਸਾਲਾਂ ਦੇ ਵਿੱਚ ਰਾਜ ਕਰਨਾ, ਜਿਹੜਾ ਆਪਣਾ ਵਕਾਰ ਸੀ ਉਹ ਕਾਫੀ ਉਹਦਾ ਡਿਵੈਲਪ ਹੋਇਆ। ਆਪਾਂ ਦੇ ਬਾਰੇ ਅਗੇਨ ਆਪਣੇ ਪਿਛਲੇ ਟਾਕ ਸ਼ੋਜ਼ ਵਿੱਚ ਗੱਲ ਕਰਦੇ ਆਏ ਆ ਕਿਦਾਂ ਉਹਨਾਂ ਕਈ ਜਿਹੜੇ ਲੇਅਰਸ ਹੈਗੀਆਂ ਟੈਕਨੋਲੋਜੀ ਦੀਆਂ ਵੱਧਦੀਆਂ ਗਈਆਂ, ਤੇ ਉਹਨਾਂ ਦੀ ਜਿਹੜੀ ਡੋਮੀਨੈਂਸ ਆ ਜਿਹੜੀ ਕਿਸੇ ਟਾਈਮ ਤੇ ਉਹ ਵਾਰੀ ਖੁਰਦੀ ਗਈ। ਐਨਵੀਡੀਆ, ਬ੍ਰੌਡਕਾਮ, ਹੈ ਨਾ, ਹੋਰ ਏਦਾਂ ਦੇ ਜਿਹੜੇ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਲੋਕ ਆ ਨਾ, TSMC ਹੋ ਗਿਆ, ਕਿਉਂਕਿ ਦੀ ਫਾਊਂਡਰੀ ਦੇ ਉੱਪਰ ਵੀ ਕਾਫੀ ਜ਼ੋਰ ਸੀ। TSMC ਨੇ ਵੀ ਉਹਦਾ ਕੁਝ ਹਿੱਸਾ ਜਿਹੜਾ ਉਹ ਲੈ ਲਿਆ। ਉਹ ਤੋਂ ਲੈਦਾ ਆਪਾਂ AMD ਅਨਲੌਗ ਮਾਈਕਰੋ ਡਿਵਾਈਸਿਸ ਨੇ ਵੀ ਉਹਨਾਂ ਦਾ ਜਿਹੜਾ ਬਿਜ਼ਨਸ ਸ਼ੇਅਰ ਖੋਹ ਲਿਆ। ਤੇ PC ਦੇ ਡਾਊਨ ਹੋਣ ਦੇ ਨਾਲ ਇੰਟੈਲ ਵੀ ਡਾਊਨ ਚਲੇ ਗਈ। ਉਹਨੇ ਆਪਣੇ ਆਪ ਨੂੰ ਉਸ ਹਿਸਾਬ ਨਾਲ ਨਹੀਂ ਪ੍ਰਿਪੇਅਰ ਕੀਤਾ ਕਿ ਉਹ ਜਿਹੜੇ ਫੋਨ ਦੇ ਪ੍ਰੋਸੈਸਰਸ ਆ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਆ ਉਹ ਘੱਟ ਰਹੀ। ਚਲੋ ਫੋਨ ਤਾਂ ਗਏ, PC ਡਾਊਨ ਗਏ, ਤੇ ਨਾਲ ਇੰਟੈਲ ਵੀ ਡਾਊਨ ਚਲੀ ਗਈ। ਸੋ ਉਸ ਤੋਂ ਬਾਅਦ ਜਿਹੜੇ ਸਮੇਂ ਕਈ ਪਾਲਿਸੀਜ਼ ਕਿਉਂਕਿ ਹਨਾ ਅਡੈਪਟ ਕਰਦੇ ਆ ਐਨਵਾਇਰਨਮੈਂਟ, ਆਪਣਾ ਜੋ ਬਿਜ਼ਨਸ ਚੇਂਜਸ ਹੁੰਦੀ ਆ। ਉਹਦੇ ਜਿਹੜੇ CEO ਆ ਪੈਟ ਗੈਲਸਿੰਗਰ ਹੈ ਨਾ, ਉਹਨਾਂ ਨੂੰ ਜਦੋਂ ਬੋਰਡ ਮੀਟਿੰਗ ਹੋਈ ਆ ਤੇ ਇਹ ਜਿਹੜੀ ਗੱਲ ਆ ਯਾਹੂ ਫਾਈਨੈਂਸ ਦੇ ਉੱਤੇ ਮੈਂ ਪੜ੍ਹੀ ਸੀ, ਉਹਨੂੰ ਤਾਂ ਮੈਂ ਹਵਾਲਾ ਦੇਣਾ ਕਿ ਉਹਦੇ ਵਿੱਚ ਇਹਨਾਂ ਕਿਹਾ ਕਿ ਜਿਹੜੇ ਇਹਨਾਂ ਦੇ ਬੋਰਡ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂਜੀ ਦੱਸੋ ਜੀ ਜਿਹੜੀ ਤੁਹਾਨੂੰ ਲੈ ਕੇ ਆਏ ਸੀ 3 ਸਾਲ ਪਹਿਲਾਂ, ਉਸ ਤੇ ਅਸੀਂ ਕਿੱਥੇ ਸਟੈਂਡ ਕਰਦੇ ਹਾਂ।
ਤੇ ਆਪਣੀ ਪ੍ਰੋਗਰੈਸ ਜਿਹੜੀ ਆ ਉਹ ਦਿਖਾਓ ਕੰਪਨੀ ਦੀ, ਵੀ ਆਪਾਂ ਤੁਸੀਂ ਕਿਹਾ ਸੀ ਵੀ ਅਸੀਂ ਮਾਰਕੀਟ ਸ਼ੇਅਰ ਆ ਅਸੀਂ ਵਾਪਸ ਲੈ ਕੇ ਆਵਾਂਗੇ, ਤੇ ਜਿਹੜੀ ਖਾਸ ਤੌਰ ਤੇ ਐਨਵੀਡੀਆ ਦੇ ਨਾਲ ਜਿਹੜਾ ਸਾਡਾ ਗੈਪ ਆ ਉਹਨੂੰ ਉਹਨੂੰ ਘਟਾਵਾਂਗੇ ਹਨਾ। ਤੇ ਜਦੋਂ ਇਹ ਸਾਰੀ ਗੱਲਬਾਤ ਉਹਨਾਂ ਦੇਖੀ ਤੇ ਫਿਰ ਉਹਨਾਂ ਨੂੰ 2 ਆਪਸ਼ਨ ਦੇ ਦਿੱਤੇ, ਕਹਿੰਦੇ ਨਾ ਭਾਈ ਤੁਹਾਡੀ ਪ੍ਰੋਗਰੈਸ ਜਿਹੜੀ ਉਹ ਠੀਕ ਨਹੀਂ ਆ, ਜਾਂ ਤੇ ਤੁਸੀਂ ਰਿਟਾਇਰ ਹੋ ਜਾਓ, ਤੇ ਜੇ ਨਾ ਰਿਟਾਇਰ ਹੋਵੇ ਤੇ ਤੁਹਾਨੂੰ ਰਿਮੂਵ ਕਰ ਦਿੱਤਾ ਜਾਵੇ, ਤੋੜ ਦੇਣਾ ਫਿਰ ਅਸੀਂ, ਹੈ ਨਾ। ਸੋ ਕਹਿਣ ਦਾ ਮਤਲਬ ਇਹ ਆ ਉਹ 63 ਸਾਲਾਂ ਦੇ ਹੈਗੇ, ਉਹ ਕਹਿੰਦੇ ਨਹੀਂ ਜੀ ਮੈਂ ਰਿਟਾਇਰ ਹੀ ਆ, ਮੈਂ ਰਿਟਾਇਰਮੈਂਟ ਲੈ ਲੈਣਾ, ਹੈ ਨਾ। ਸੋ ਤੋਂ ਬਾਅਦ ਜੋ ਉਹਨਾਂ ਦੀ ਸਟੇਟਮੈਂਟ ਆਉਂਦੀ ਆ ਉਹ ਵੀ ਆਪਾਂ ਪੜ੍ਹ ਕੇ ਆਪਣੇ ਸਰੋਤਿਆਂ ਨੂੰ ਦੱਸਾਂਗੇ। ਪਰ ਗੱਲ ਇਹਦੇ ਵਿੱਚ ਇਹ ਆ ਰਾਜਕਰਨ ਸਮਝਣ ਵਾਲੀ ਕਿ ਜਿਹੜੇ ਇਹ ਕੋਈ ਜਿਹੜੇ ਜਲ ਸਿੰਗਰ ਹੈਗੇ ਆ ਜਾਂ ਗੈਲ ਸਿੰਗਰ, ਇਹ ਇਹਨਾਂ ਲਾਈਫ ਲੌਂਗ ਇੰਟੈਲ ਦੇ EMPLOYE ਰਹੇ ਆ। ਜੋ 3 ਸਾਲ ਪਹਿਲਾਂ ਇਹਨਾਂ ਜੁਆਇਨ ਕੀਤੀ ਇੰਟੈਲ, ਤੇ ਸਾਰੇ ਕਹਿੰਦੇ ਵੀ ਇਹ ਸੇਵੀਅਰ ਹੈਗੇ ਆ ਇੰਟੈਲ ਦੇ, ਕਿਉਂਕਿ ਪੂਰੀ ਉਮਰ ਹੀ ਉਹਨਾਂ ਆਲਮੋਸਟ ਆਪਣੀ ਇੰਟੈਲ ਦੇ ਵਿੱਚ ਲਾ ਲਈ। ਉਹ ਜਦੋਂ ਟੀਨੇਜਰ ਸੀ ਉਦੋਂ ਹੀ ਵਰਕ ਕਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ, ਹੈ ਨਾ। 2009 ਦੇ ਵਿੱਚ ਛੱਡ ਕੇ ਤੇ ਉਹ CEO ਬਣ ਗਏ VMware ਦੇ, ਜਿਹੜੀ ਕਿ ਬੜੀ ਸਕਸੈਸਫੁਲ ਕੰਪਨੀ ਸੀ, ਤੇ ਤਕਰੀਬਨ 12 ਸਾਲ ਦੇ ਗੈਪ ਪਿੱਛੋਂ ਉਹ ਦੁਬਾਰਾ ਇਹਨੂੰ ਲੀਡ ਕਰਨ ਦੇ ਲਈ ਆਏ, ਤੇ ਲੋਕਾਂ ਨੂੰ ਕਾਫੀ ਉਹਨਾਂ ਨੇ ਆਸਾਂ ਜਿਹੜੀਆਂ ਜਗਾਈਆਂ, ਹੈ ਨਾ। ਤੇ ਉਹਦੇ ਵਿੱਚ ਪਰ ਰਾਜਕਰਨ ਇਹ ਦੇਖਿਆ ਕਿ ਅਸੀਂ ਪਿਛਲੇ 1 ਸਾਲ ਦੇ ਵਿੱਚ ਹੀ ਜਿਹੜਾ ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਜਿਹੜਾ 52% ਜਿਹੜੇ ਉਹਨਾਂ ਦੀ ਸਟਾਕ ਰੇਟਿੰਗ ਉਹ ਡਿੱਗੀ ਆ, ਹੈ ਨਾ। ਕੁਦਰਤੀ ਤੌਰ ਦੇ ਉੱਤੇ ਜਿਹੜੇ ਇਨਵੈਸਟਰਸ ਹੈਗੇ, ਸ਼ੇਅਰ ਹੋਲਡਰ ਹੈਗੇ ਆ, ਤੇ ਉਹਨਾਂ ਨੂੰ ਧਿਆਨ ਚ ਰੱਖਦੇ ਨਾ ਕੁਛ ਐਕਸ਼ਨ ਲੈਣਾ ਹੀ ਸੀ। ਸੋ ਉਹ ਜਿਹੜਾ ਐਕਸ਼ਨ ਉਹ CEO ਦੇ ਸਾਹਮਣੇ ਆਇਆ, ਹੈ ਨਾ। ਸੋ ਵੇਖੋ ਹੁਣ ਨਵਾਂ CEO ਇਹਨਾਂ ਦਾ ਕੌਣ ਆਉਂਦਾ, ਪਰ ਸੋ ਫਾਰ ਜਿੰਨੇ ਵੀ ਇਹਨਾਂ ਨੇ ਜ਼ੋਰ ਲਾਇਆ ਇੰਟੈਲ ਨੇ ਆਪਣਾ ਸ਼ਿਪ ਟਰਨ ਅਰਾਊਂਡ ਕਰਨ ਦੇ ਲਈ, ਕੁਛ ਵਿੱਚੋਂ ਬਾਅਦ ਸਕਸੈਸਫੁਲ ਹੋਇਆ ਨਹੀਂ। ਜੀ ਆਪਾਂ ਹਰਵਿੰਦਰ ਅਗਲੀ ਜਿਹੜੀ ਗੱਲ ਕਰਦੇ ਹਾਂ AI ਦੇ ਨਾਲ ਹੀ ਆ। ਇਹ ਪਿਛਲੀ ਗੱਲ ਦੇ ਨਾਲ ਮੈਂ 1-2 ਚੀਜ਼ਾਂ ਜਿਹੜੀਆਂ ਉਹ ਜੋੜ ਕੇ ਤੇ ਅੱਗੇ ਜਿਹੜਾ ਉਹ ਵੱਧਦਾ। ਰੀਸੈਂਟਲੀ ਆਪਾਂ AI ਦੀ ਡਾਕਟਰਾਂ ਦੇ ਨਾਲ ਗੱਲ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਟੂਲਸ ਉਹਨਾਂ ਦੀ ਮਦਦ ਕਰ ਰਹੇ ਆ। ਉਸ ਦੇ ਨਾਲ ਵਾਹ ਵਾਸਤਾ ਰੀਸੈਂਟਲੀ ਹੋਇਆ, ਡਾਕਟਰ ਦੀ ਇੱਕ ਅਪਾਇੰਟਮੈਂਟ ਦੇ ਉੱਤੇ ਗਏ ਸੀ, ਉਹਨਾਂ ਨੇ ਆਪਣਾ AI ਵਾਲਾ ਟੂਲ ਔਨ ਕੀਤਾ। ਉਹ ਹੁਣ ਲਿਖਦੇ ਕੁਛ ਨਹੀਂ ਆ, ਤੇ ਉਹ ਦੱਸਦੇ ਸੀ, ਮੈਂ ਕਿਹਾ ਵੀ ਇਹ ਹੁਣ ਕੀ ਬੈਟਰ ਆ, ਕਹਿੰਦੇ ਵੀ ਮੇਰਾ ਕੰਮ ਬਹੁਤ ਸੌਖਾ ਹੋ ਗਿਆ, ਘੰਟਿਆਂ ਬੱਧੀ ਜਿਹੜਾ ਮੇਰਾ ਕੰਮ ਸੀਗਾ ਇਸ AI ਦੇ ਟੂਲ ਦੇ ਨਾਲ ਉਹ ਮਿੰਟਾਂ 'ਚ ਹੋ ਜਾਂਦਾ। ਨੋ ਡਾਊਟ ਮੈਂ ਉਸ ਨੂੰ ਓਵਰਲੁੱਕ ਜਿਹੜਾ ਉਹ ਕਰਨਾ ਹੁੰਦਾ, ਡਾਕਟਰ ਨੇ ਦੱਸਿਆ, ਪਰ ਕਹਿੰਦੇ ਵੀ ਇਹ ਫਾਰ ਬੈਟਰ ਆ ਜੋ ਪਹਿਲਾਂ ਦੇ ਨਾਲੋਂ ਸੀਗੇ। ਸੋ AI ਦੇ ਟੂਲ ਟੈਕਨੋਲੋਜੀਕਲੀ ਮੈਡੀਸਨ ਦੇ ਹਿਸਾਬ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਨਿਪੁੰਨ ਜਿਹੜੇ ਉਹ ਹੋ ਗਏ ਆ। ਐਵਰੀ ਟਾਈਮ ਹੁਣ ਜਦੋਂ ਤੁਸੀਂ ਜਾਂਦੇ ਆ, ਕਿਉਂਕਿ ਹਰ ਇੱਕ ਡਾਕਟਰ ਨੇ ਜਿਹੜੇ ਵੀ ਪੇਸ਼ੈਂਟ ਨੂੰ ਦੇਖਿਆ ਉਹਦੀ ਰਿਪੋਰਟ ਲਿਖਣੀ ਹੁੰਦੀ ਆ, ਤੇ ਉਹ AI ਦੀ ਉਸ ਆਵਾਜ਼ ਵਾਲੀ ਕਹਿ ਲਓ ਵੀ ਟੂਲ ਦੇ ਨਾਲ ਸਭ ਕੁਝ ਸੁਣ ਕੇ ਉਸ ਨੂੰ ਪੂਰਾ ਸਕ੍ਰਿਪਟ ਕਰ ਦਿੰਦੇ ਆ, ਤੇ ਬਾਅਦ ਦੇ ਵਿੱਚ ਉਹ ਉਸ ਦੇ ਮੇਨ ਪੁਆਇੰਟਸ ਜਿਹੜਾ ਉਹ ਉਸ ਦੇ ਵਿੱਚ ਦੱਸਣ 'ਚ ਮਦਦ ਹੁੰਦੀ ਆ। ਦੂਜੀ ਚੀਜ਼ ਜਿਹੜੀ ਆਪਾਂ AI ਦੇ ਰੋਬੋ ਡੌਗਸ ਦੀ ਗੱਲ ਕੀਤੀ ਸੀ, ਟਰੰਪ ਹੁਣੀ ਕਹਿੰਦੇ ਵੀ ਆਪਣੀ ਮਾਸ ਡੈਪੂਟੇਸ਼ਨ ਪਲਾਨ ਦੇ ਵਿੱਚ ਵੀ AI ਦੀ ਜਿਹੜੀ ਆ ਵਰਤੋਂ ਜਿਹੜੀ ਉਹ ਕਰ ਸਕਦੇ ਆ। ਕਹਿੰਦੇ ਵੀ ਇਹ ਐਕਸਟੈਂਡ ਕਰ ਸਕਦੇ ਆ, ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਲਈ ਵਰਤਣਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ $5 ਮਿਲੀਅਨ ਅਗਲੇ ਸਾਲ ਦੇ ਬਜਟ ਦੇ ਵਿੱਚ ਸਪੈਸੀਫਿਕਲੀ AI ਦਾ ਇੱਕ ਨਵਾਂ ਆਫਿਸ ਤਿਆਰ ਕਰਕੇ ਜਿਹੜਾ ਉਹ ਰੱਖਿਆ। ਕਹਿੰਦੇ ਵੀ ਇਹ ਸਾਡੇ ਲਈ ਇੱਕ ਟਰਾਂਸਫਾਰਮੇਟਿਵ ਟੈਕਨੋਲੋਜੀ ਹੋਊਗੀ, ਵੀ ਇੱਕ ਹਿਸਾਬ ਦੇ ਨਾਲ ਜ਼ਿੰਦਗੀ ਬਦਲਣ ਵਾਲੀ ਜਿਹੜੀ ਗੱਲ ਹੋਊਗੀ। AI ਏਡਡ ਸਰਵੇਲੈਂਸ ਟਾਵਰਸ ਬਣਾਏ ਜਾਣਗੇ, ਰੋਬੋ ਡੌਗਸ ਜਿਹੜੇ ਹੋਣਗੇ, ਫੇਸ਼ੀਅਲ ਰੈਕੋਗਨਾਈਜੇਸ਼ਨ ਟੂਲਸ, ਇਹ ਸਾਰੇ ਦੇ ਸਾਰੇ ਹੋਮਲੈਂਡ ਸਿਕਿਉਰਿਟੀ ਵਾਲੇ ਕਿਤੇ ਨਾ ਕਿਤੇ ਵਰਤਦੇ ਆ, ਪਰ ਇਹਨਾਂ ਨੂੰ ਮਾਸ ਡੈਪੂਟੇਸ਼ਨ ਦੇ ਲਈ ਵੀ ਜਿਹੜਾ ਉਹ ਵਰਤਿਆ ਜਾ ਸਕਦਾ ਆ। ਹਰਵਿੰਦਰ, ਆਪਾਂ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਯਾਦ ਦਿਵਾਈਏ, ਜਦ ਪੁਲਿਸ ਦੀਆਂ ਕਾਰਡ ਰੀਡਰਸ ਜਾਂ ਪਲੇਟ ਰੀਡਰਸ ਨੂੰ ਲੈ ਕੇ ਲੋਕ ਰੌਲਾ ਪਾਉਂਦੇ ਸੀ ਵੀ ਇਹ ਤਾਂ ਪ੍ਰਾਈਵੇਸੀ ਦਾ ਘਾਣ ਆ, ਇਹ ਤੇ ਇਦਾਂ ਤੇ ਉੱਤੇ ਉਦਾਂ, ਪਰ ਹੁਣ ਤੁਸੀਂ ਤਿਆਰ ਹੋ ਜਾਓ, ਜਿਹੜੇ AI ਦੇ ਨਾਲ ਲੈਸ ਕੈਮਰੇ, ਫੇਸ ਰੈਕੋਗਨਾਈਜੇਸ਼ਨ ਵਾਲੀਆਂ ਟੈਕਨੋਲੋਜੀਜ਼ ਆ, ਇਹ ਹੁਣ ਆਪਾਂ ਨੂੰ ਆਮ ਹੀ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ। ਤੇ ਇਹ ਸਪਸ਼ਟ ਜਿਹੜਾ ਉਹ ਦੱਸਿਆ ਜਾ ਰਿਹਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਵੀ AI ਦੀ ਜਿਹੜੀ ਵਰਤੋਂ ਕਰਕੇ ਉਹ ਜਿਹੜੇ ਡੈਪੂਟੇਸ਼ਨਸ ਆ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ ਨੂੰ ਜਿਹੜੀ ਉਸ ਦੀ ਜਿਹੜੀ ਉਹ ਵਰਤੋਂ ਕਰਨ ਜਿਹੜੇ ਉਹ ਜਾ ਰਹੇ ਆ। ਸੋ ਇਹਨਾਂ ਨੇ ਆਪਣੇ ਕੈਂਪੇਨ ਦੇ ਵਿੱਚ ਟਰੰਪ ਹੁਣਾਂ ਨੇ ਦੱਸਿਆ ਹੀ ਸੀਗਾ ਵੀ ਮਾਸ ਡੈਪੂਟੇਸ਼ਨ ਮਿਸ਼ਨ ਜਿਹੜਾ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਆ ਉਹ ਅਸੀਂ ਕਰਨ ਜਾ ਰਹੇ ਹਾਂ। ਸੋ AI ਦੀ ਵਰਤੋਂ ਇਸ ਪਾਸੇ ਵੀ ਜਿਹੜੀ ਹੋਊਗੀ।
ਆਪਾਂ ਡਾਕਟਰਾਂ ਦੀ ਗੱਲ ਕੀਤੀ ਸੀ AI ਦੀਆਂ ਰਿਪੋਰਟਾਂ ਲਿਖਣ 'ਚ। ਪੁਲਿਸ ਡਿਪਾਰਟਮੈਂਟ ਵੀ ਕਹਿੰਦੇ ਵੀ ਹੁਣ ਓਵਰਆਲ US ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਸ ਦੀ ਵਰਤੋਂ ਕਰਕੇ ਜਿਹੜੀਆਂ ਕ੍ਰਾਈਮ ਦੀਆਂ ਰਿਪੋਰਟਸ ਆ ਉਹਨਾਂ ਨੂੰ ਹੁਣ ਜਿਹੜਾ ਉਹ ਲਿਖ ਰਹੇ ਆ। ਸੋ AI ਦੇ ਵਿੱਚ ਜਿੱਥੇ ਲੋਕਾਂ ਦਾ ਇਹ ਕੰਮ ਜਿਹਦੇ ਵਿੱਚ ਉਹ ਲੱਗਦਾ ਸੀਗਾ ਵੀ ਇਹ ਟਾਈਮ ਸਾਡਾ ਵੇਸਟ ਹੁੰਦਾ ਆ, ਆਪਾਂ ਹੋਰ ਪਾਸੇ ਲਾਇਆ ਜਾ ਸਕਦਾ ਆ, AI ਦੇ ਬੋਟਸ ਦੀ ਜਿਹੜੀ ਵਰਤੋਂ ਕਰਕੇ, AI ਦੇ ਟੂਲਸ ਦੀ ਵਰਤੋਂ ਕਰਕੇ ਉਹ ਕੰਮ ਹੁਣ ਜਿਹੜਾ AI ਦੇ ਥਰੂ ਕਰਵਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਹੁਣ ਆਈਏ ਆਪਣੀ ਗੱਲ, AI ਦਾ ਜੇ ਹੁਣ ਇੰਨਾ ਕੰਮ ਹੋ ਰਿਹਾ ਤਾਂ ਮਤਲਬ ਜੌਬਸ ਵੀ ਨਿਕਲਣਗੀਆਂ। AI ਦੇ ਬਾਰੇ ਪੜ੍ਹਨਾ ਵੀ ਚਾਹੀਦਾ ਆ। ਸੋ 1.5 ਲੱਖ ਦੇ ਤਕਰੀਬਨ ਕਹਿੰਦੇ AI ਦੇ ਜਿਹੜੇ ਕੋਰਸ ਆ ਉਹ ਲਏ ਗਏ ਹੈਗੇ ਆ। ਸੋ ਲੋਕਾਂ 'ਚ ਖਾਸਾ ਜਿਹੜਾ ਇਸ ਟਾਈਮ ਝੁਕਾਅ AI ਦੇ ਕੋਰਸਿਸ ਨੂੰ ਲੈ ਕੇ ਵਧਿਆ ਆ। ਹਾਂਜੀ, obviously ਮੈਂ ਤੁਹਾਡੀ ਗੱਲ ਵਿੱਚ ਥੋੜਾ ਐਡ ਕਰਦਾ। ਪਿਛਲੇ ਸਾਲ ਅਸੀਂ ਇਹਦੇ ਉੱਤੇ ਕੋਰਸ ਕੀਤਾ ਸੀ, ਕਿੱਦਾਂ ਡਾਕਟਰ ਸ਼ੋਅ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿ ਮੈਡੀਕਲ ਫੀਲਡ ਵਿੱਚ AI ਦਾ ਇੰਪੈਕਟ ਉਹ ਕਿੱਦਾਂ ਹੋਏਗਾ। ਸੋ 1 ਸਾਲ ਵਿੱਚ ਅਸੀਂ ਉਹਦਾ ਇੰਪੈਕਟ ਤੁਸੀਂ ਰੀਅਲ ਟਾਈਮ ਦੇਖਦੇ ਆ। ਸੋ ਵੇਖੋ, ਤੁਹਾਡੀ ਗੱਲ ਠੀਕ ਆ। ਆਪਾਂ ਹੁਣ ਗੱਲ ਕਰਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਐਜ਼ ਅ ਕਮਿਊਨਿਟੀ। ਸੋ ਵੇਖੋ, ਕਈ ਕੁਛ AI ਦੇ ਨਾਲ ਰਿਲੇਟਡ ਫ੍ਰੀ ਹੈ ਇਨਫੋਰਮੇਸ਼ਨ, ਤੇ ਗੂਗਲ ਦੇ ਵਿੱਚ ਗੂਗਲ ਤੇ ਕੈਗਲ ਹੈ ਨਾ, ਦੋ ਜਿਹੜੇ ਹੈਗੇ ਆ ਕੰਪਨੀਜ਼, ਇਹਨਾਂ ਨੇ ਰਲ ਕੇ ਇੱਕ ਕੋਰਸ ਤਿਆਰ ਕੀਤਾ 5 ਦਿਨਾਂ ਦਾ ਜਨਰੇਟਿਵ AI ਹੈ ਨਾ। ਸੋ ਉਹਦੇ ਤਕਰੀਬਨ ਹੁਣ ਤੱਕ 1.5 ਲੱਖ 1,40,000 ਦੇ ਕਰੀਬ ਜਿਹੜੇ ਡਿਵੈਲਪਰ ਉਹਨਾਂ 5 ਦਿਨਾਂ ਦੇ ਕੋਰਸ ਲਿਆ ਆਲਰੇਡੀ। ਅਸੀਂ ਦੇਖ ਰਹੇ ਹਾਂ ਕਿ ਬੈਟਲ ਫੀਲਡ ਤੋਂ ਲੈ ਕੇ ਮੈਡੀਕਲ ਤੋਂ ਲੈ ਕੇ ਇਮੀਗ੍ਰੇਸ਼ਨ ਤੋਂ ਲੈ ਕੇ ਹਰ ਜਗ੍ਹਾ AI ਯੂਜ਼ ਹੋ ਰਹੀ ਹੈ। ਸੋ ਇਹਦੇ ਵਿੱਚ ਇਹ ਮਤਲਬ ਇਹ ਹੈ, ਬਾਕੀ ਹਾਈਲੀ ਪੇਡ ਫੀਲਡ ਆ ਅੱਜ ਦੇ ਡੇਟ ਦੇ ਵਿੱਚ। ਸੋ ਕਈ ਮੈਂ ਜੌਬ ਰੈਕਸ ਦੇਖਦਾ $3 ਮਿਲੀਅਨ ਵੀ ਸਾਲਾਨਾ ਕਮਾਉਂਦੇ ਆ। ਇਹ ਥੋੜੀ ਅਮਾਉਂਟ ਨਹੀਂ ਹੁੰਦੀ ਜਿਹੜੇ ਐਗਜ਼ੈਕਟਿਵ ਲੈਵਲਸ ਤੇ ਆ ਨਾ ਲੋਕੀ। ਐਂਟਰੀ ਲੈਵਲ ਦੇ ਉੱਤੇ ਐਂਟਰੀ ਲੈਵਲ ਤੇ ਹੀ ਮਲਟੀ ਜਿਹੜੇ ਆ hundreds of dollars ਜਿਹੜੇ ਉਹ ਮਿਲ ਰਹੇ ਆ, 2-3-4 ਲੱਖ ਡਾਲਰ ਆਮ ਮਿਲ ਰਿਹਾ AI ਵਾਲੇ। 4-5 ਲੱਖ ਜਿਹੜੇ ਡਾਲਰ ਹੈਗੇ ਆ ਉਹ 2-4 ਸਾਲ ਦੇ ਐਕਸਪੀਰੀਅੰਸ ਦੇ ਨਾਲ ਹੀ ਜਿਹੜੇ ਆ ਉਹ ਟੈਕ ਦੇ ਵਿੱਚ AI ਦੇ ਨਾਲ ਮਿਲ ਜਾਂਦੇ। ਸੋ ਗੂਗਲ ਤੇ ਕੈਗਲ ਨੇ ਫ੍ਰੀ ਇਹ 5 ਦਿਨਾਂ ਜਿਹੜਾ AI ਇੰਟੈਂਸਿਵ ਜਿਹੜਾ ਲਾਈਵ ਕੋਰਸ ਆ ਉਹ ਲੈ ਕੇ ਆਂਦਾ, ਜਿਹਦੇ ਵਿੱਚ 5 ਦਿਨ ਦਾ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਮੈਨੂੰ ਲੱਗਦਾ ਕਿ ਜਿਹੜੇ ਵੀ ਬੱਚੇ ਆਪਣੇ ਇੰਟਰਸਟਿਡ ਹੈਗੇ ਉਹਨਾਂ ਨੂੰ ਇਹ ਜਿਹੜਾ ਕੋਰਸ ਆ ਫ੍ਰੀ ਦੇ ਵਿੱਚ ਕਰਨਾ ਚਾਹੀਦਾ। ਡੇ 1 ਦੇ ਵਿੱਚ ਫਾਊਂਡੇਸ਼ਨਲ ਮਾਡਲ ਤੇ ਪ੍ਰੌਂਪਟ ਇੰਜੀਨੀਅਰਿੰਗ ਕੀ ਹੁੰਦੀ ਆ, ਉਸ ਤੋਂ ਬਾਅਦ ਐਮਬੈਡਿੰਗਸ ਤੇ ਵੈਕਟਰ ਸਟੋਰ ਡੇਟਾਬੇਸਿਸ ਨੂੰ ਜਾਣਨਾ, ਫਿਰ ਜਨਰੇਟਿਵ AI ਏਜੰਟਸ ਨੂੰ ਆਪਾਂ ਕਿੱਦਾਂ ਯੂਜ਼ ਕਰੇ ਜਿੱਥੇ ਆਪਣੇ ਚੈਟਬੋਟ ਵਗੈਰਾ ਆ ਜਾਂਦੇ ਆ। ਫਿਰ ਅੱਗੇ ਡੋਮੇਨ ਸਪੈਸਿਫਿਕ LLMs ਲਾਰਜ ਲੈਂਗੁਏਜ ਮਾਡਲ ਹੋਣਾ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਟੈਕਸਟ ਟੂ ਸਪੀਚ ਹੋ ਗਏ, ਸਪੀਚ ਟੂ ਟੈਕਸਟ ਹੋ ਗਏ, ਵੀਡੀਓ ਟੂ ਆਡੀਓ ਹੋ ਗਏ ਹੈ ਨਾ, ਆਡੀਓ ਟੂ ਟੈਕਸਟ ਟੂ ਵੀਡੀਓ ਜਨਰੇਟਰ ਹੋ ਗਏ, ਇਦਾਂ ਦੀ ਚੀਜ਼ਾਂ। ਤੇ ਜਿਹੜਾ ਅਖੀਰ ਹੈਗਾ ਉਹ ਹੈਗਾ ਜਨਰੇਟਰ ML ops ਫॉर ਜਨਰੇਟਿਵ AI। ਸੋ ਇਹ 5 ਦਿਨਾਂ ਦਾ ਜਿਹੜਾ ਕੋਰਸ ਹੈ ਫ੍ਰੀ ਆ, ਗੂਗਲ ਤੇ ਕੈਗਲ ਨੇ ਲੈ ਕੇ ਆਂਦਾ, ਤੇ ਮੈਨੂੰ ਇਹ ਵੀ ਜਿਹੜੇ ਬੱਚੇ ਆਪਣੇ ਇੰਟਰਸਟਿਡ ਆ ਉਹਨਾਂ ਨੂੰ ਇਹ ਕੋਰਸ ਜਿਹੜਾ ਜ਼ਰੂਰ ਲੈਣਾ ਚਾਹੀਦਾ। ਇਹਦਾ ਲਿੰਕ ਜਿਹੜਾ ਉਹ ਮੈਂ ਰਾਜ ਕਰਨ ਆਪਾਂ ਆਪਣੇ ਹਾਂਜੀ ਮੈਨੂੰ ਦੱਸ ਹੀ ਦਿਓ ਥੋੜਾ ਜਿਹਾ ਵੀ ਕਿੱਥੇ ਜਾ ਕੇ ਜਿਹੜਾ ਉਹ ਦੇਖ ਸਕਦੇ ਆ। ਤੇ ਸੋ ਇਹ blogs.google ਦੇ ਉੱਤੇ ਆ, blogs.google/technology developers Google Kaggle generative AI intensive। ਸੋ ਲੰਮਾ URL ਆ, ਠੀਕ ਆ, ਕਾਪੀ ਕਰਕੇ ਘੱਲ ਦਿਓ ਮੈਨੂੰ ਜੀ। ਦੇ ਵਿੱਚ ਆਪਾਂ ਜਿਹੜੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਉੱਤੇ ਆਪਾਂ ਆਪਣਾ ਅੱਜ ਦਾ ਕੋਰਸ ਇਹ ਪਾਉਣਾ, ਉਹਦੇ ਥੱਲੇ ਅਸੀਂ ਉਹਨੂੰ ਜ਼ਰੂਰ ਸ਼ੇਅਰ ਕਰਨਾ। ਨਹੀਂ ਬਿਲਕੁਲ ਜੀ, ਇਹ ਚੰਗੀ ਜਿਹੜੀ ਇਹ ਚੀਜ਼ ਆ ਇਹ ਹਰ ਇੱਕ ਨੂੰ ਕਰ ਲੈਣੀ ਚਾਹੀਦੀ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਪੇਡ ਆ ਜਾਂ ਫ੍ਰੀ ਤੁਸੀਂ ਦੱਸ ਰਹੇ ਸੀਗੇ? ਸੋ ਇਹ ਤਾਂ ਫਿਰ ਹਰ ਇੱਕ ਨੂੰ ਕਰ ਲੈਣੀ ਚਾਹੀਦੀ, ਮੈਨੂੰ ਵੀ ਕਰਨੀ ਚਾਹੀਦੀ, ਤੁਹਾਨੂੰ ਵੀ ਕਰਨੀ ਚਾਹੀਦੀ, ਸੁਣਨ ਵਾਲੇ ਦੇਖਣ ਵਾਲੇ ਸਾਰਿਆਂ ਨੂੰ ਕਰਨੀ ਚਾਹੀਦੀ ਆ। AI ਦੇ ਬਾਰੇ ਕੁਛ ਨੌਲੇਜ ਹੋਰ ਵੱਧਦੀ, ਤੁਸੀਂ ਕਰਨਾ ਹੈ ਨਹੀਂ ਕਰਨਾ ਉਹ ਇੱਕ ਡਿਫਰੈਂਟ ਜਿਹੜੀ ਉਹ ਸਟੋਰੀ ਆ। ਮੈਨੂੰ ਯਾਦ ਆ, ਮੈਨੂੰ ਆਪਣੇ ਸਕੂਲ ਲਾਈਫ ਦੀ ਇੱਕ ਕੋਰਸ ਦਾ ਚੇਤਾ ਆ ਗਿਆ। ਮੈਂ ਸੋਚਦਾ ਸੀਗਾ ਮੈਂ ਉਹ ਕੋਰਸ ਜਿਹੜਾ ਉਹ ਕਰਨਾ ਹੈ, ਪਰ ਇੱਕ ਦਿਨ ਲਾਈ ਕਲਾਸ, ਜਾ ਕੇ ਕਲਾਸ ਲਾ ਕੇ ਦੇਖਿਆ ਵੀ ਨਹੀਂ ਇਹਦੇ ਵਿੱਚ ਟਾਈਮ ਜ਼ਿਆਦਾ ਦੇਣਾ ਪੈਣਾ, ਇੰਨਾ ਟਾਈਮ ਹੈਗਾ ਨਹੀਂ ਆ। ਸੋ ਉਹਦੀ ਥਾਂ ਦੇ ਉੱਤੇ ਫਿਰ ਡਿਫਰੈਂਟ ਕਰ ਲਿਆ। ਪਰ ਇਹ ਆ ਵੀ ਇੱਕ ਦੀ ਥਾਂ ਤੇ ਦੂਜੇ ਦੀ ਤੁਹਾਨੂੰ ਆਪਸ਼ਨ ਆ ਜਾਂਦੀ, ਤੁਸੀਂ ਜਾਓਗੇ ਤੁਹਾਨੂੰ ਐਟਲੀਸਟ ਕੁਛ ਨਾ ਕੁਛ ਪਤਾ ਲੱਗੂਗਾ। ਤੇ ਹੁਣ ਜਦੋਂ ਪਤਾ ਵੀ ਇਹ ਭਵਿੱਖ ਹੈਗਾ ਆ ਅੱਗੇ, ਤਾਂ ਭਾਈ ਇਸ ਨੂੰ ਜ਼ਰੂਰ ਦੇਖਣਾ ਚਾਹੀਦਾ। ਕੁਛ ਨਾ ਕੁਛ ਨਵੀਂ ਚੀਜ਼ ਜਿਹੜੀ ਆਪਾਂ ਨੂੰ ਜ਼ਰੂਰ ਸਿੱਖਣ ਨੂੰ ਮਿਲੂਗੀ ਜੀ। ਬਿਲਕੁਲ। ਤੇ ਹਰਵਿੰਦਰ ਆਪਾਂ ਹੁਣ ਲੈਂਦੇ ਹਾਂ ਜੀ ਇਜਾਜ਼ਤ ਸਭ ਨੂੰ ਹੀ, ਸਭ ਤੋਂ। ਤੇ ਬਹੁਤ ਬਹੁਤ ਮਿਹਰਬਾਨੀ। ਤੇ ਆਉਂਦੇ ਸੋਮਵਾਰ ਨੂੰ ਫਿਰ ਗੱਲਾਂ ਬਾਤਾਂ ਆਪਾਂ ਕਰਾਂਗੇ, ਟੈਕਨੋਲੋਜੀ ਦੇ ਨਾਲ ਸੰਬੰਧਿਤ ਖਬਰਾਂ ਗੱਲਾਂ ਜਿਹੜੀਆਂ ਉਹ ਹੋਣਗੀਆਂ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਨਾਲ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਵਿੰਦਰ ਸਿੰਘ ਕੰਗ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ
US. US